ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਵਿੰਡੋਜ਼ ਪੰਜਾਬੀ ਟੀਵੀ ਔਰ ਮੈਂ ਜਗਦੀਪ ਗਿੱਲ। ਸਾਡੇ ਨਾਲ ਜਿਹੜੀ ਸ਼ਖਸੀਅਤ ਜੁੜੀ ਆ ਉਹ ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ। ਅੱਜ ਸਾਰੇ ਨੌਜਵਾਨ ਬਜ਼ੁਰਗ ਸਾਰਿਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਆ ਔਰ ਆਓ ਤੁਹਾਨੂੰ ਬਿਨਾਂ ਕਿਸੇ ਟਾਈਮ ਦੇ ਲਿਆ ਉਹਨਾਂ ਨੂੰ ਰੂਬਰੂ ਕਰਾਈਏ। ਸਾਡੇ ਨਾਲ ਅੱਜ ਜੁੜੇ ਨੇ, ਸਾਡੇ ਸਟੂਡੀਓ 'ਚ ਅੱਜ ਪਹੁੰਚੇ ਨੇ ਰਣਜੀਤ ਬਾਵਾ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਗਿੱਲ ਸਾਹਿਬ ਔਰ ਤੁਹਾਡੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਇੰਨੇ ਰੁਝੇਵੇਂ ਵਿੱਚੋਂ ਸਾਡੇ ਲਈ ਟਾਈਮ ਕੱਢਿਆ, ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ। ਸਾਰੀ ਸਾਡੀ ਟੀਮ, ਭਾਜੀ ਰਿਸ਼ਪਾਲ ਹੇਰ, ਸਾਰੇ ਜਣੇ ਬੈਠੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾਂ ਤਾਂ ਟੀਵੀ ਸ਼ੋਅ ਲਈ। ਅੱਜ ਤੁਹਾਡਾ ਪਹਿਲਾ ਮਿਲਦਾ ਆਪਾਂ। ਹਾਂਜੀ, ਪਹਿਲਾ ਐਪੀਸੋਡ ਆ, ਪਹਿਲਾ ਸ਼ੋਅ ਆ। ਪਰਮਾਤਮਾ ਕਰੇ ਬਹੁਤ ਦੂਰ ਤੱਕ ਜਾਓ ਤੁਸੀਂ। ਜੀ ਜੀ, ਸਾਡੀਆਂ ਦਿਲੋਂ ਦੁਆ। ਪਹਿਲਾਂ ਤੇ ਇਹ ਦੱਸੋ ਕਿ ਤੁਸੀਂ ਜਿਹੜਾ ਇੱਥੇ ਆਸਟ੍ਰੇਲੀਆ ਦਾ ਤੁਹਾਡਾ ਐਤਕੀ ਪਹਿਲਾ ਟੂਰ ਸੀ ਆਪਣਾ ਇਕੱਲਿਆਂ ਦਾ ਜੀ, ਕਿਉਂਕਿ ਪਹਿਲਾਂ ਤੁਸੀਂ ਆਏ ਸੀ ਨਾਲ ਮਲਟੀ ਸਟਾਰ। ਕਿਵੇਂ ਮਹਿਸੂਸ ਕੀਤਾ? ਕਿ ਬੜਾ ਵਧੀਆ ਸੀ। ਮੈਨੂੰ ਕਿਉਂਕਿ ਮੈਂ ਜਦੋਂ ਤੋਂ ਸ਼ੁਰੂ ਹੋਇਆ ਜੀ ਤੇ ਜ਼ਿਆਦਾ ਕਲਾਕਾਰਾਂ ਦੇ ਵਿੱਚ ਧੱਕਾ ਹੋ ਜਾਂਦਾ। ਧੱਕਾ ਇਹ ਹੋ ਜਾਂਦਾ ਕਿ ਮੇਰੀ ਵਾਰੀ ਐਂਡ ਤੇ ਆਉਂਦੀ ਸੀ। ਅੱਛਾ, ਜੋ ਆਪਣੇ ਪੰਜਾਬੀਆਂ ਕਹਿੰਦੇ ਹੁੰਦੇ ਵੀ ਜਦੋਂ ਨੂੰ ਮੇਰੀ ਵਾਰੀ ਆਉਂਦੀ ਉਦੋਂ ਪਤੀਲੇ ਖੜਕ ਜਾਂਦੇ। ਠੀਕ ਹੈ। ਉਹ ਮੇਰੀ ਕਿਤੇ ਨਾ ਕਿਤੇ ਇੱਕ ਤ੍ਰਿਸ਼ਨਾ ਜੀ ਰਹਿੰਦੀ ਸੀਗੀ ਕਿ ਯਾਰ ਪੂਰਾ ਨਹੀਂ, ਮੈਂ 30-40 ਮਿੰਟ 'ਚ ਮੇਰੇ ਤੋਂ ਗਾਇਆ ਨਹੀਂ ਜਾਂਦਾ। 30-40 ਮਿੰਟ 'ਚ ਇਹ ਹੁੰਦਾ ਕਿ ਸੋਚਿਆ ਹੀ ਨਹੀਂ ਜਾਂਦਾ ਕਿ ਕੀ ਗਾਇਆ ਜਾਵੇ। ਸਟਾਰਟ ਕਰੋ ਤੇ ਐਂਡ ਕਰੋ, 30 ਮਿੰਟ ਇੰਨਾ ਕੁ ਹੁੰਦਾ 40 ਮਿੰਟ ਦੇ ਵਿੱਚ। ਤਾਂ ਉਹ ਫਿਰ ਜਦੋਂ ਬਹੁਤ ਸਾਰੇ ਕਲਾਕਾਰ ਆਉਂਦੇ ਆ, ਕਲਾਕਾਰ ਪਹਿਲਾਂ ਤਾਂ ਠੀਕ ਰਹਿੰਦੇ ਆ, ਪਰ ਜਦੋਂ ਅਖਾੜਾ ਹੁੰਦਾ ਉਦੋਂ ਕਲਾਕਾਰ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਕਿਉਂਕਿ ਨਫ਼ਰਤ ਦੀ ਭਾਵਨਾ ਜੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਜੇ ਜ਼ਿਆਦਾ ਸੀਨੀਅਰ ਹੋਊਗਾ ਉਹ ਮਾਈਕ ਨਹੀਂ ਛੱਡਦੇ, ਜ਼ਿਆਦਾ ਜੂਨੀਅਰ ਹੋਣਗੇ ਉਹਨਾਂ ਨੂੰ ਐਂ ਲੱਗਦਾ ਵੀ ਮੈਨੂੰ ਟਾਈਮ ਨਹੀਂ। ਉਸ ਚੱਕਰ 'ਚ ਮੈਂ ਨਿਕਲਣਾ ਚਾਹੁੰਦਾ ਸੀ। ਮੇਰੇ ਨਾਲ ਹੋਇਆ ਵੀ, ਜਿੰਨੇ ਵੀ ਸ਼ੋਅ ਬਾਹਰ ਅੰਦਰ ਕੀਤੇ ਸਾਰਿਆਂ 'ਚ ਇਹੋ ਹੀ ਪ੍ਰੋਬਲਮ ਆਈ ਕਿ ਟਾਈਮ ਨਹੀਂ ਸੀ ਦਿੰਦੇ, ਜਾਂ ਫਿਰ ਉੱਥੇ ਐਂ ਹੋ ਜਾਂਦਾ ਸੀ ਕਿ ਖੌਰੇ ਇਹ ਵੱਧ ਨਾ ਗਾ ਜੀ, ਉਹ ਨਾ ਹੋ ਜੀ। ਖੈਰ ਉਸ ਚੱਕਰ 'ਚ ਮੈਂ ਨਿਕਲਣਾ ਚਾਹੁੰਦਾ ਸੀ। ਮੈਨੂੰ ਐਂ ਹੁੰਦਾ ਸੀਗਾ ਕਿ ਯਾਰ ਮੈਨੂੰ ਕਿਸੇ ਦੀ ਗੱਲ ਨਾ ਸੁਣਨੀ ਪਵੇ, ਕਿਉਂਕਿ ਗਾਉਣਾ ਤਾਂ ਕਲਾ ਆ। ਇਹ ਕਲਾ ਦੇ ਵਿੱਚ ਤੁਸੀਂ ਵੱਧ ਘੱਟ ਨਹੀਂ ਹੁੰਦਾ, ਇਹਦਾ ਕੋਈ ਮੁਕਾਬਲਾ ਨਹੀਂ ਹੁੰਦਾ। ਕਲਾ ਦਾ ਤੇ ਮੁਕਾਬਲਾ ਹੀ ਕੋਈ ਨਹੀਂ ਹੁੰਦਾ। ਇਹਦੇ 'ਚ ਕਿਹੜਾ ਜ਼ੋਰ ਲੱਗਣਾ? ਜ਼ੋਰ ਵਾਲੀ ਚੀਜ਼ ਦਾ ਮੁਕਾਬਲਾ ਹੁੰਦਾ ਜਿੱਥੇ ਤੁਸੀਂ ਜ਼ੋਰ ਲਾ ਕੇ ਕਿਸੇ ਨੂੰ ਢਾਉਣਾ ਹੈ ਜਾਂ ਤੁਸੀਂ ਜ਼ੋਰ ਵਿਖਾਉਣਾ ਹੈ। ਨਹੀਂ, ਬਿਲਕੁਲ। ਕਲਾ ਤਾਂ ਇਹੋ ਜਿਹੀ ਚੀਜ਼ ਆ ਜਿੰਨੀ ਵੰਡੋਗੇ ਉਨੀ ਥੋੜੀ। ਸੋ ਮੇਰਾ ਡਰ ਵੀ ਸੀਗਾ ਮੈਨੂੰ ਪਹਿਲੀ ਵਾਰ ਆਉਣ ਦੇ ਵਿੱਚ। ਮੈਨੂੰ ਇੱਦਾਂ ਸੀਗਾ ਕਿ ਯਾਰ ਪਹਿਲਾਂ ਜ਼ਿੰਮੇਵਾਰੀ ਵੰਡੀ ਜਾਂਦੀ ਹੈ ਜੀ, 4-5 ਕਲਾਕਾਰ ਹੋਣ, ਤੁਹਾਨੂੰ ਉੱਥੇ ਐਂ ਲੱਗਦਾ ਕਿ ਮਤਲਬ ਉੱਥੇ ਵੀ ਕ੍ਰੈਡਿਟ ਵੀ ਤੁਸੀਂ ਉਸ ਹਿਸਾਬ ਨਾਲ ਲੈਂਦੇ ਹੋ। ਇਕੱਲੇ ਬੰਦੇ ਨੂੰ ਟੈਨਸ਼ਨ ਇਹ ਹੁੰਦੀ ਵੀ ਯਾਰ ਪਤਾ ਨਹੀਂ ਕੀ ਹੋਣਾ। ਤਾਂ ਮੇਰੇ ਮਾਈਂਡ 'ਚ ਇਹ ਸੀਗਾ। ਮੈਂ ਆਇਆ ਵੀ 3 ਸਾਲ ਬਾਅਦ, ਪਰ ਹਾਂਜੀ, ਪਰ ਖੈਰ ਕੌਨਫੀਡੈਂਸ ਇੰਨਾ ਕੁ ਸੀਗਾ ਵੀ ਇਕੱਲੇ 2-2.5 ਘੰਟੇ ਤੇ ਕੱਢ ਹੀ ਜਾਵਾਂਗੇ। ਪਰ ਉਹ ਕਿਤੇ ਨਾ ਕਿਤੇ ਇਹ ਵੀ ਸੀਗਾ ਕਿ ਯਾਰ ਸ਼ੋਅ ਜਿੰਨਾ ਚਿਰ ਅੱਗੇ ਆਡੀਅנס ਨਹੀਂ ਹੋਊਗੀ ਕਲਾਕਾਰ ਗਾਊਗਾ ਵੀ ਕੀ। ਤਾਂ ਪਰ ਵਧੀਆ ਰਿਹਾ, ਟੱਚਵੁੱਡ ਬੜੇ ਵਧੀਆ ਸਾਡੇ ਸਾਰੇ ਸ਼ੋਅ ਰਹੇ। 4 ਸ਼ੋਅ ਆਸਟ੍ਰੇਲੀਆ ਦੇ ਵਿੱਚ ਸੀਗੇ, 2 ਸ਼ੋਅ ਨਿਊਜ਼ੀਲੈਂਡ ਦੇ ਵਿੱਚ ਸੀ, ਉਹ ਕੈਂਸਲ ਹੋ ਗਏ। ਚਲੋ ਬਹੁਤ ਘਟਨਾ ਵਾਪਰੀ ਉਹਦੇ ਕਰਕੇ। ਪਰ ਇਸ ਤੋਂ ਪਹਿਲਾਂ ਸੀ ਮੈਂ ਕੈਨੇਡਾ ਟੂਰ ਕੀਤਾ, ਕੱਲਿਆਂ ਯੂਰਪ ਟੂਰ ਕੀਤਾ, UK ਟੂਰ ਕੀਤਾ, ਪਰ ਆਸਟ੍ਰੇਲੀਆ ਦੇ ਵਿੱਚ ਮੇਰਾ ਪਹਿਲਾ ਹੁੰਦਾ। ਬਹੁਤ ਵਧੀਆ ਰਿਹਾ। ਅਕਸਰ ਕਿਹਾ ਜਾਂਦਾ ਵੀ ਉੱਚੀਆਂ ਇਮਾਰਤਾਂ ਜਿਹੜੀਆਂ ਵਾ ਉਹ ਡੂੰਘੀਆਂ ਨੀਹਾਂ ਦੇ ਉੱਤੇ ਹੀ ਖੜਦੀਆਂ ਨੇ ਜੀ। ਔਰ ਤੁਸੀਂ ਜੋ ਅੱਜ ਗਾਇਕੀ ਦੇ ਅੰਬਰ ਦੇ ਉੱਤੇ ਧਰੂ ਤਾਰੇ ਵਾਂਗ ਚਮਕ ਰਹੇ ਹੋ, ਉਹਦੇ ਪਿੱਛੇ ਰਣਜੀਤ ਬਾਜਵੇ ਤੋਂ ਰਣਜੀਤ ਬਾਵਾ ਤੱਕ ਦਾ ਸਫ਼ਰ ਜੀ, ਇਹ ਸਿਰਫ ਇੱਕ ਪਲਕ ਝਪਕੇ ਨਹੀਂ ਆਇਆ, ਨਹੀਂ, ਇੱਕ ਲੰਮਾ ਸੰਘਰਸ਼ ਆ ਜੀ। ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਜਿਹੜਾ ਤੁਹਾਡਾ ਸ਼ੁਰੂਆਤੀ ਸਮਾਂ ਸੀ ਉਹ ਕਿਵੇਂ ਦਾ ਸੀ ਔਰ ਉਹ ਕਿਸ ਬੈਕਗਰਾਊਂਡ ਨਾਲ ਸੰਬੰਧਿਤ ਸੀ? ਕਿ ਤੁਸੀਂ ਗਾਇਕੀ ਦੇ ਨਾਲ ਪਿੱਛੇ ਤੁਹਾਡੀ ਬੈਕਗਰਾਊਂਡ ਹੈ ਸੀ ਕਿ ਨਹੀਂ? ਨਹੀਂ, ਮੈਂ ਤਾਂ ਬਹੁਤ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਜੀ। ਛੋਟੇ ਜਿਹੇ ਪਰਿਵਾਰ 'ਚੋਂ ਸੀਗਾ, ਜੱਟ-ਬੂਟ ਪਰਿਵਾਰ ਜਿਹੜੇ ਹੁੰਦੇ ਆ, 2-2.5 ਕਿੱਲੇ ਆਪਾਂ ਸਾਰੇ। ਹਾਂਜੀ, ਬਿਲਕੁਲ। ਤੇ ਮੇਰਾ ਪਰਿਵਾਰ 'ਚ ਤਾਂ ਕੋਈ ਵੀ ਨਹੀਂ ਸੀਗਾ, ਨਾ ਹੀ ਮੈਨੂੰ ਲੱਗਦਾ ਵੀ ਕਿਸੇ ਨੇ ਗਾਉਣਾ ਤਾਂ ਦੂਰ, ਮੈਨੂੰ ਲੱਗਦਾ ਕਿਸੇ ਨੇ ਗਾਣਾ ਸੁਣਿਆ ਵੀ ਨਹੀਂ ਹੋਣਾ ਵੀ, ਉਹ ਵੀ ਚੰਗਾ ਨਹੀਂ ਸਮਝਦਾ। ਤੇ ਉਦੋਂ ਮੇਰਾ ਜਿਹੜਾ ਸ਼ੁਰੂ ਹੋਇਆ ਦੌਰ ਜਿਹੜਾ ਸਕੂਲ ਦੀ ਬਾਲ ਸਭਾ ਤੋਂ ਹੋਇਆ। ਮੈਨੂੰ ਲੱਗਦਾ ਕਿ ਮੈਂ ਪਹਿਲੀ ਵਾਰੀ ਬਾਲ ਸਭਾ 'ਚ ਗੀਤ ਗਾਇਆ ਸੀ। ਮੈਨੂੰ ਪਿੱਛੇ ਜਿਹੇ ਹਰਭਜਨ ਮਾਨ ਬਾਈ ਜੀ ਮਿਲੇ, ਤਾਂ ਮੈਨੂੰ ਉਹ ਜਦੋਂ ਵੀ ਮਿਲਦੇ ਆ ਮੈਨੂੰ ਬੜਾ ਚੰਗਾ ਲੱਗਦਾ, ਕਿਉਂਕਿ ਮੇਰੀ ਜਿਹੜੀ ਸ਼ੁਰੂਆਤ ਆ ਉਹਨਾਂ ਦੇ ਗਾਣੇ ਤੋਂ ਹੋਈ ਸੀ। ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਨੂੰ ਮੈਂ ਪਹਿਲੀ ਵਾਰੀ ਗਾਇਆ। 99 ਦੀ ਗੱਲ, ਮੈਂ 4th ਤੋਂ 5ਵੀਂ 'ਚ ਪੜ੍ਹਦਾ ਸੀ, ਪਿੰਡੀ ਸਕੂਲ ਸਾਡਾ ਸੀ। ਤੇ ਉਦੋਂ ਮੈਨੂੰ ਸਿਲੈਕਸ਼ਨ ਹੋ ਗਈ ਮੇਰੀ ਸਕੂਲ ਦੇ ਫੰਕਸ਼ਨ। ਸਾਡੇ ਸਕੂਲੇ ਵੀ ਵਾਰੀ ਜਿਹੜੀ ਉਹ ਵੀ ਜਿੱਦਾਂ ਅੱਜ ਦੀ ਡੇਟ 'ਚ ਤੁਸੀਂ ਕਿ ਵੱਡੇ ਚੈਨਲ ਤੇ ਆਡੀਸ਼ਨ ਦਿੰਦੇ ਹੋ ਤੇ ਸਿਲੈਕਟ ਹੋਣਾ ਪੈਂਦਾ, ਉਦੋਂ ਹੀ ਸਾਡੇ ਸਕੂਲ 'ਚ ਇੱਦਾਂ ਸੀ। ਟੈਲੈਂਟ ਬਹੁਤ ਸੀ, ਬੱਚੇ ਬਹੁਤ ਸੀ ਗਾਉਣ ਵਾਲੇ। ਮੈਨੂੰ ਇੱਕੋ ਹੀ ਗਾਣੇ ਦਾ ਟਾਈਮ ਮਿਲਿਆ, ਇੱਕੋ ਹੀ ਗਾਣਾ ਸੀ ਮੇਰਾ। ਤੇ ਮੈਨੂੰ ਯਾਦ ਆ, ਮੈਂ ਪਿੱਛੇ ਜੇ ਸਾਡਾ ਇਟਲੀ ਸ਼ੋਅ ਹੋਇਆ 2016 'ਚ, ਉਸੇ ਸਟੇਜ ਦੀ ਗੱਲ ਕਰਦਾ। ਮੇਰੇ ਕੋਲ ਬੂਟ ਵੀ ਨਹੀਂ ਸੀ ਤੇ ਮੈਂ ਮੁੰਡਾ ਸੀ ਮੇਰੇ ਨਾਲ ਪੜ੍ਹਦਾ, ਵਰਿੰਦਰ, ਸਾਡੇ ਲਾਗੇ ਪਿੰਡ ਦਾ ਤਲਵੰਡੀ ਚੁੰਗਲਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਮੈਨੂੰ ਬੂਟ ਦੇ ਦੇ ਤੇ ਮੈਂ ਗਾਣਾ ਗਾ ਕੇ ਆ ਕੇ ਤੇਰੇ ਬੂਟ ਮੋੜ ਦੂੰਗਾ।
ਉਹ ਇਦਾਂ ਹੋਇਆ ਨੇ ਮੈਨੂੰ ਬੂਟ ਦਿੱਤੇ, ਮੈਂ ਗਾਣਾ ਗਾ ਕੇ ਉਹਦੇ ਬੂਟ ਮੋੜੇ, ਮੈਂ ਆਪਦੀ ਚੱਪਲ ਪਾ ਲਈ ਨਾ, ਤੇ ਉਹ ਮੈਨੂੰ ਇਟਲੀ ਮਿਲ ਗਿਆ। ਮੈਂ ਸ਼ੋਅ ਕਰਦਾ ਸੀ ਤੇ ਸਾਹਮਣੇ ਬੈਠਾ, ਤੇ ਖੈਰ ਉਹ ਵੀ ਇਹ ਚੀਜ਼ ਸੋਚਦਾ ਸੀਗਾ ਕਿ ਯਾਰ ਬੰਦਾ ਮੈਨੂੰ, ਮੈਂ ਉਹਨੂੰ ਸਟੇਜ ਤੇ ਬੁਲਾਇਆ ਔਰ ਮੈਂ ਫਿਰ ਉੱਥੇ ਦੱਸਿਆ ਸ਼ੋਅ ਦੇ ਵਿੱਚ, ਮੈਂ ਕਿਹਾ ਯਾਰ ਕਿ ਉਹ ਇਹ ਵੀ ਮੇਰੇ ਸਟਰਗਲ ਦੇ ਨਾਲ ਜੁੜਿਆ ਹੋਇਆ। ਤੇ ਉਦੋਂ ਫਿਰ ਮੈਂ ਜਦੋਂ ਪਹਿਲੀ ਵਾਰੀ ਗਾਣਾ ਗਾਇਆ ਤਾਂ ਸਾਡੇ ਸੀਗੇ ਮਾਸਟਰ ਮੰਗਲ ਸਿੰਘ ਉਸਤਾਦ ਜੀ, ਮੈਨੂੰ ਲੱਗਦਾ ਕਿ ਜੇ ਮੈਂ ਅੱਜ ਜੋ ਵੀ ਹਾਂ, ਜੇ ਮੇਰੇ ਪਿੱਛੇ ਉਹ ਨਾ ਹੁੰਦੇ ਤਾਂ ਮੈਨੂੰ ਲੱਗਦਾ ਕਿ ਮੈਂ ਉਹਨੂੰ ਪਿੰਡ ਹੀ ਹੁੰਦਾ, ਜਾਂ ਤਾਂ ਪੱਠੇ ਪਾਉਂਦੇ ਹੁੰਦੇ, ਜਾਂ ਕਿਤੇ ਮਾੜੀ ਮੋਟੀ ਨੌਕਰੀ ਕਰਦੇ ਹੁੰਦੇ। ਉਦੋਂ ਮੇਰੀ ਉਸ ਸਾਡੇ ਸਕੂਲੇ ਨਾ ਇੱਕ ਇਹ ਹੁੰਦਾ ਸੀਗਾ ਕਿ ਜਿਹੜੇ ਬੱਚੇ ਖੇਡਾਂ 'ਚ ਬੈਸਟ ਆ, ਜਿਹੜੇ ਬੱਚੇ ਕਲਾ 'ਚ ਬੈਸਟ ਆ, ਉਹਨਾਂ ਦੀ ਫੀਸ ਮਾਫ ਕਰ ਦਿੱਤੀ ਜਾਂਦੀ। ਹਾਂ, ਅਕਸਰ ਹੁੰਦਾ ਹੈ। ਤੇ ਮੇਰੀ ਉਸ ਗਾਣੇ ਤੋਂ ਬਾਅਦ ਨਾ ਸਰ ਹੁਣਾਂ ਨੇ ਅਨਾਉਂਸ ਕਰਤਾ ਵੀ ਇਹਦੀ ਬੱਚੇ ਦੀ ਫੀਸ ਜਦੋਂ ਤੱਕ ਸਕੂਲੇ ਪੜੂਗਾ ਉਦੋਂ ਤੱਕ ਮਾਫ। ਤੇ ਮੈਨੂੰ ਐਂ ਲੱਗੇ ਵੀ, ਮੈਂ ਕਿਹਾ ਵੀ ਯਾਰ ਇਹ ਤੇ ਕੰਮ ਹੀ ਬੜਾ ਵਧੀਆ। ਤੇ ਉਦੋਂ ਫੀਸ ਵੱਲੋਂ ਹੁੰਦਾ ਵੀ ਬੜਾ ਔਖਾ, ਫੀਸ ਇਕੱਠੀ ਕਰਨੀ ਬੜੀ ਔਖੀ ਸੀ। ਫਿਰ ਸਾਡੇ ਪਿੰਡ ਟੂਰਨਾਮੈਂਟ ਹੋਏ, ਤੁਹਾਡਾ ਪਿੰਡ ਵੀ ਬਹੁਤ ਵੱਡਾ ਪਿੰਡ, ਹਾਂਜੀ ਸਾਡੇ ਪਿੰਡ ਉਦੋਂ ਟੂਰਨਾਮੈਂਟ ਜੇ ਹੋਇਆ, ਤੇ ਮੈਂ ਨਾ ਟੂਰਨਾਮੈਂਟ 'ਚ ਗਾਇਆ, ਤੇ ਉਦੋਂ ਨਾ ਮੈਨੂੰ 80-90 ਰੁਪਏ ਹੋਏ। ਤੇ ਮੈਨੂੰ ਲੱਗਿਆ, ਮੈਂ ਕਿਹਾ ਯਾਰ ਵੀ ਕੁਛ ਨਾ ਕੁਛ ਤੇ ਹੈਗਾ, ਬਹੁਤ ਵਧੀਆ, ਮਤਲਬ ਕੁਛ ਸ਼ੁਰੂ ਹੋ ਰਿਹਾ। ਫਿਰ ਉਦੋਂ ਇੱਕ ਰੁਚੀ ਮੈਨੂੰ ਡਰ ਬਹੁਤ ਲੱਗਦਾ ਸੀ ਯਾਰ ਪਿੰਡ 'ਚ ਗਾਉਣਾ, ਜਾਂ ਜ਼ਿਆਦਾਤਰ ਲੋਕ ਟੀਚਰ ਹੀ ਕਰਦੇ, ਆਪਣੇ ਪਿੰਡਾਂ ਵਾਲੇ ਬਹੁਤਾਤਰ ਜਦੋਂ ਕੋਈ ਚੀਜ਼ ਸ਼ੁਰੂ ਹੁੰਦੀ ਤਾਂ ਉਹ ਲੱਤਾਂ ਹੀ ਖਿੱਚੀਆਂ ਜਾਂਦੀਆਂ। ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹੀ ਇਹ ਪਾਸੇ ਕੋਈ ਆਇਆ ਨਹੀਂ, ਹਰੇਕ ਨੂੰ ਮਨ 'ਚ ਹੁੰਦਾ ਕਿ ਕੀ ਕਰ ਲੱਗਾ। ਉਹ ਵੀ ਚੀਜ਼ ਹੁੰਦੀ ਆ। ਜਾਂ ਬਹੁਤਾ ਇਹ ਵੀ ਕਹਿੰਦੇ ਆ ਕਿ ਯਾਰ ਮਤਲਬ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਉਕਸਾਇਆ ਜਾਂਦਾ, ਤੁਸੀਂ ਕਿਤੇ ਮੁੜ ਜਾਓ। ਨਹੀਂ, ਸਾਡੇ ਚਲੋ ਮੈਂ ਇਹ ਗੱਲ ਕਹਿੰਦਾ ਨਹੀਂ ਵੀ ਇਹ ਨੈਗੇਟਿਵ ਆ, ਪਰ ਸਾਡੀ ਜਿਹੜੀ ਬਿਰਤੀ ਆ ਨਾ ਥੋੜੀ ਜਿਹੀ ਕਮਿਊਨਿਟੀ ਦੀ, ਅਸੀਂ ਥੋੜੀ ਜਿਹੀ ਔਲਾਦ ਬਿਰਤੀ ਦੀ ਆ ਕਿ ਅਸੀਂ ਜਾਂ ਤੇ ਬੰਦੇ ਨੂੰ ਚੁੱਕ ਹੀ ਦੇਣਾ ਜਾਂ ਬਿਲਕੁਲ ਸੁੱਟੀ ਦੇਣਾ। ਮੈਂ ਇਹ ਆਪਣੇ ਦਰਸ਼ਕਾਂ ਨੂੰ ਦੱਸਿਆ ਉਦੋਂ ਸਾਡੇ ਮੇਰੇ ਸਰ ਹੁਣਾਂ ਨੇ ਨਾ ਸ਼ੁਰੂ ਕਰਤਾ ਮੈਨੂੰ ਬਾਲ ਸਭਾ 'ਚ ਗਾਉਣਾ, ਜਿਹੜੇ ਵੀ ਟੀਚਰ ਰਿਟਾਇਰ ਹੋਣੇ ਉੱਥੇ ਗਾਉਣਾ, ਪਿੰਡ ਦੇ ਮੇਲੇ। ਸਰ ਹੁਣਾਂ ਫਿਰ ਮੈਨੂੰ ਇੱਕ ਡਾਇਰੀ ਦੇ ਦਿੱਤੀ, ਉਹਨਾਂ ਮੈਨੂੰ ਕਹਿਣਾ ਵੀ ਆਹ ਮੇਲੇ ਆ, ਇਹ ਤੇਰੀ ਡਿਊਟੀ ਆ, ਤੂੰ ਇੱਥੇ ਜਾ ਕੇ ਆ, ਵੇਖ ਕੇ ਆ ਕਲਾਕਾਰ ਕਰਦੇ ਕੀ ਆ, ਬਹਿੰਦੇ ਕਿੱਦਾਂ, ਪਾਉਂਦੇ ਕੀ ਆ, ਬੋਲਦੇ ਕੀ ਆ, ਸਾਹ ਕਿੱਥੇ ਲੈਂਦੇ ਆ, ਪਾਣੀ ਕਦੋਂ ਪੀਂਦੇ ਆ, ਕਿੱਦਾਂ ਤੁਰਦੇ ਫਿਰਦੇ ਆ, ਉਹ ਸਾਰੀਆਂ ਚੀਜ਼ਾਂ ਮੈਂ ਸਾਹਮਣੇ ਬਹਿ ਕੇ ਲਿਖਦੇ ਰਹਿਣਾ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਜੌਹਰੀਏ ਨੇ ਹੀਰੇ ਨੂੰ ਤੇ ਪਰਖ ਲਿਆ। ਹਾਂਜੀ, ਇਹ ਅਸੀਂ ਅਕਸਰ ਤੁਸੀਂ ਵੀ ਦੱਸਿਆ, ਕਿਉਂਕਿ ਉਹ ਸਾਡੇ ਪਹਿਲੇ ਜਿਹੜੇ ਪੁਰਾਣੇ ਆਪਾਂ ਪਿਛੋਕੜ ਵੇਖੀਏ ਤੇ ਮਾਸਟਰ ਜਿਹੜੇ ਹੁੰਦੇ ਸੀ ਉਹ ਇੰਨੇ ਗੁਣੀ ਹੁੰਦੇ ਸੀ ਕਿ ਉਹ ਬਹੁਤ, ਉਹਨਾਂ ਨੂੰ ਭਾਵੇਂ ਗਾਇਕੀ ਦੇ ਨਾਲ ਸੰਬੰਧ ਨਹੀਂ ਸੀ ਮਾਸਟਰ ਮੰਗਲ ਜੀ ਦਾ, ਪਰ ਉਹਨਾਂ ਨੇ ਇਹ ਵੇਖ ਲਿਆ ਕਿ ਮੇਰਾ ਇਹ ਜਿਹੜਾ ਬੱਚਾ ਇਹਦੇ 'ਚ ਬਹੁਤ ਜ਼ਿਆਦਾ ਗੁਣ ਨੇ, ਔਰ ਉਸ ਚੀਜ਼ ਨੂੰ ਉਹਨਾਂ ਨੇ ਪੇਸ਼ ਤੁਹਾਡੇ ਸਾਰੀ ਦੁਨੀਆ ਦੇ ਸਾਹਮਣੇ। ਉਹਨਾਂ ਤੋਂ ਬਾਅਦ ਦੇ ਵਿੱਚ ਜਿਹੜਾ ਸਫ਼ਰ ਸ਼ੁਰੂ ਹੋਇਆ, ਉਹ ਗਾਇਕੀ ਦਾ ਸਫ਼ਰ ਸ਼ੁਰੂ ਹੁੰਦਾ, ਉਹ ਤੁਹਾਨੂੰ ਲੈ ਕੇ ਜਾਂਦੇ ਆ, ਤੁਹਾਨੂੰ ਇਸ ਤੱਕ ਬਚਪਨ ਤੋਂ ਮੈਂ ਪਲੱਸ 2 ਤੱਕ ਸਕੂਲ ਪੜ੍ਹਿਆ। ਪਲੱਸ 2 ਤੋਂ ਬਾਅਦ ਮੈਂ ਚਲਾ ਗਿਆ ਗੁਰੂ ਨਾਨਕ ਕਾਲਜ ਬਟਾਲੇ, ਮੈਂ ਗ੍ਰੈਜੂਏਸ਼ਨ ਕੀਤੀ। ਜਦ ਤੱਕ ਵੀ ਮੈਨੂੰ ਗਾਉਣਾ ਉਹੀ ਸੀਗਾ, ਜਿੰਨਾ ਮੈਂ ਸੁਣਦਾ ਸੀ ਮੈਂ ਉਹਨਾਂ ਕਰ ਦਿੰਦਾ ਸੀ, ਜਿੱਦਾਂ ਜਿਹੜੀ ਨੈਚੁਰਲ ਆਵਾਜ਼ ਸੀ, ਜਿਹੜਾ ਗਾਣਾ ਸੁਣਦੇ ਆ ਤੁਸੀਂ ਉਹਨੂੰ ਕਾਪੀ ਕਰਦੇ। ਪਰ ਮੇਰਾ ਇੱਕ ਚੀਜ਼ ਬੈਸਟ ਇਹ ਰਹੀ ਕਿ ਤੁਸੀਂ ਅੱਜ ਵੀ ਆਵਾਜ਼ ਕੱਢ ਕੇ ਵੇਖ ਲਓ, 99 ਦੀ ਮੇਰੀ ਇੱਕ ਛੋਟੀ ਜਿਹੀ ਵੀਡੀਓ ਮੈਂ ਆਪ ਹੀ ਸ਼ੇਅਰ ਕੀਤੀ ਸੀ, YouTube ਤੇ ਪਈ ਹੈ। ਮੇਰੀ ਆਵਾਜ਼ ਜਿਉਂ ਤੋਂ ਲੈ ਕੇ ਜਿਉਂ ਤਿਉਂ ਰਹੀ, ਮੇਰੀ ਆਵਾਜ਼ 'ਚ ਚੇਂਜ ਨਹੀਂ ਆਇਆ, ਕਿਉਂਕਿ ਸਾਡੀ ਇਹ ਨੈਚੁਰਲੀ ਜਿਹੜੀ ਮੇਲ ਵੋਕਲ ਹੁੰਦੀ ਹੈ ਨਾ, ਇਹ ਚੇਂਜ ਹੁੰਦੀ, ਇਹਦੇ 3 ਪੜਾਅ ਚੇਂਜ ਹੁੰਦੇ, 2-3 ਪੜਾਅ ਚੇਂਜ ਹੁੰਦੇ। ਜਦੋਂ ਬੱਚਾ 14 ਸਾਲ ਦਾ ਹੁੰਦਾ, 14 ਸਾਲ ਬਾਅਦ ਇੱਕ ਕੰਡੀ ਫੜਦੀ ਤੇ ਸਾਡੀ ਆਵਾਜ਼ ਭਾਰੀ, ਸਾਡੀ ਸ਼ੁਰੂ ਤੋਂ ਹੀ ਪਾਰਟੀ ਹੈ। ਉਹ ਇਸ ਚੀਜ਼ ਤੇ ਉਹਨਾਂ ਨੇ ਕੰਸਰਨ ਇਹ ਰੱਖਿਆ, ਮੈਨੂੰ ਹਮੇਸ਼ਾ ਇਸੇ ਚੀਜ਼ ਨੂੰ ਕਿਹਾ। ਤੁਸੀਂ ਬਲੀਵ ਕਰਿਓ, ਜਦੋਂ ਕਿ ਮੈਂ 14-15 ਸਾਲ ਦਾ ਹੋਇਆ ਤਾਂ ਮੇਰੀ ਰਿਆਜ਼, ਮਤਲਬ ਮੈਂ ਕੋਈ ਸੁਰਾਂ ਦੀ ਰਿਆਜ਼ ਨਹੀਂ ਸੀ ਕਰਦਾ, ਜਾਂ ਮੈਨੂੰ ਕੋਈ ਰਾਗਾਂ ਦੀ ਉਦੋਂ ਨੌਲੇਜ ਨਹੀਂ ਸੀਗੀ, ਪਰ ਮੈਨੂੰ ਉਦੋਂ ਇੰਨਾ ਉਹਨਾਂ ਨੇ ਕਿਹਾ ਸੀਗਾ, ਮੇਰੇ 4-5 ਘੰਟੇ ਉਦੋਂ ਰਿਆਜ਼ ਸੀ, ਟੇਪ ਰਿਕਾਰਡ ਦੇ ਨਾਲ ਗਾਉਣਾ, ਮੈਂ ਮਾਨਕ ਸਾਹਿਬ ਦੇ ਗਾਣੇ ਗਾਉਣੇ, ਜਾਂ ਮੈਂ ਉੱਚੀ ਹੀਰ ਗਾਉਣੀ, ਜਾਂ ਉਹਨਾਂ ਨੇ ਮੈਨੂੰ ਕੋਲ ਬਿਠਾ ਕੇ ਘੰਟਾ ਡੇਢ ਗਵਾਉਂਦੇ ਰਹਿਣਾ। ਉਹਨਾਂ ਨੂੰ ਇਹ ਸੀਗਾ ਕਿ ਆਹ ਸਾਲ ਦੇ ਵਿੱਚ ਇਹਦੀ ਆਵਾਜ਼ ਇਦਾਂ ਰਹਿ ਗਈ, ਤਾਂ ਕਿਉਂਕਿ ਉਹਨਾਂ ਨੂੰ ਬੜੀ ਇਸ ਚੀਜ਼ ਦੀ ਨੌਲੇਜ, ਕਿਉਂਕਿ ਰੇਂਜ ਸੀਗੀ ਨੈਚੁਰਲੀ, ਜਿਹੜੀ ਰੇਂਜ ਰਹੀ। ਫਿਰ ਉਸ ਤੋਂ ਬਾਅਦ ਮੈਂ ਜਦੋਂ ਪਹਿਲੀ ਵਾਰੀ ਮੈਂ ਸਿੱਖਣਾ ਸ਼ੁਰੂ ਕੀਤਾ, ਮੈਂ ਪ੍ਰੋਫੈਸਰ ਬਾਲੀ ਅੰਧ ਵਿਦਿਆਲਿਆ ਪੜ੍ਹਾਉਂਦੇ ਸੀ ਅੰਮ੍ਰਿਤਸਰ, ਤੇ ਉਦੋਂ ਮੈਂ ਹਫ਼ਤੇ 'ਚ 3 ਦਿਨ ਪਿੰਡੋਂ ਜਾਂਦਾ ਸੀ, ਟ੍ਰੇਨ ਤੇ ਜਾਣਾ, ਉੱਥੇ ਉਹਨਾਂ ਕੋਲ ਕਲਾਸ ਲਾਉਣੀ।
ਉਹਨਾਂ ਕੋਲ ਮੈਂ ਰਾਗਦਾਰੀ ਸ਼ੁਰੂ ਕਰਤੀ, ਜਿਹੜਾ ਸੁਰ ਸ਼ੁਰੂ ਕੀਤੇ ਉਹਨਾਂ। ਜਿਹੜਾ ਤੁਸੀਂ ਪਹਿਲਾ ਗੀਤ ਗਾਇਆ, ਤੁਸੀਂ ਦੱਸਿਆ ਜਿੱਦਾਂ ਵੀ ਬਾਲ ਸਭਾ 'ਚ ਮੈਂ ਪਹਿਲਾ ਗੀਤ ਗਾਇਆ, ਤੁਹਾਨੂੰ ਲੱਗਾ ਕਿ ਉਹ ਯਾਦ ਆ ਤੁਹਾਨੂੰ? ਮੈਨੂੰ ਯਾਦ ਆ। ਜੇ ਤੁਸੀਂ ਸਾਡੇ ਦਰਸ਼ਕਾਂ ਨੂੰ 2 ਬੋਲ। ਹਾਂ, ਉਹ ਗਾਣਾ ਮੈਂ ਹਰਭਜਨ ਬਾਈ ਜੀ ਨੂੰ ਜਦੋਂ ਮਿਲਿਆ ਤੇ ਮੈਂ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਫੋਟੋ ਵੀ ਵਿਖਾਈ, ਉਹਨਾਂ ਨੂੰ ਮੈਂ ਸੁਣਾਇਆ ਵੀ। ਅੱਛਾ। ਖੈਰ ਉਹਨਾਂ ਨੇ ਵੀ ਬਹੁਤ ਮਾਣ ਹੁੰਦਾ ਅੱਜ ਦੀ ਡੇਟ 'ਚ ਸਾਨੂੰ ਕੋਈ ਬੱਚਾ ਗੀਤ ਸੁਣਾਏ ਤੇ ਸਾਡਾ ਸੀਨਾ ਚੌੜਾ ਹੋ ਜਾਂਦਾ। ਤਾਂ ਉਹਨਾਂ ਨੂੰ ਮੈਂ ਕਿਹਾ ਬਾਈ ਤੁਹਾਡੇ ਗਾਣੇ ਕਰਕੇ ਮੇਰੀ ਸ਼ੁਰੂਆਤ ਚੰਗੀ ਹੋਈ। ਜਿੱਦਾਂ ਆਪਾਂ ਉਹਦੇ ਗੱਲ ਕਰਕੇ ਬੋਣੀ ਚੰਗੀ ਹੋਵੇ ਨਾ ਤੇ ਸਾਰੀ ਉਮਰ ਤੁਹਾਨੂੰ ਉਹ ਬੰਦਾ ਯਾਦ ਰਹਿੰਦਾ। ਤਾਂ ਮੈਨੂੰ ਲੱਗਦਾ ਕਿ ਮੈਨੂੰ ਹਮੇਸ਼ਾ ਬਾਈ ਜੀ ਬਹੁਤ ਉਹਨਾਂ ਨੇ ਪ੍ਰਭਾਵਿਤ ਕੀਤਾ। ਉਹ ਗਾਣਾ ਸੀ, ਬੱਚਿਆਂ ਨੂੰ ਮਾਵਾਂ ਉੱਤੇ ਹੁੰਦੀਆਂ ਤਸੱਲੀਆਂ, ਹੋ ਤਾਈਓ ਗੂੰਜਾਂ ਦੇਣ ਗੇੜੇ ਦੇਸ਼ ਮੁੜ ਚੱਲੀਆਂ, ਦੇਸ਼ ਮੁੜ ਚੱਲੀਆਂ, ਮਮਤਾ ਦੀ ਖਿੱਚ ਨਿਆਰੀ, ਵਤਨਾਂ ਦੀ ਤਾਂਗ ਪਿਆਰੀ, ਪੁੱਤਰ ਪਰਦੇਸੀ ਬੈਠੇ ਪਲ ਵੀ ਨਾ ਗਈ ਸਹਾਰੀ, ਕਦੇ ਵੀ ਨਾ ਟੁੱਟੀਆਂ, ਕਦੇ ਵੀ ਨਾ ਟੁੱਟੀਆਂ ਪਿਆਰ ਦੀਆਂ ਡੋਰੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ, ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ। ਕੀ ਬਾਤ ਹੈ, ਕੀ ਬਾਤ ਹੈ। ਕਿਉਂਕਿ ਵੇਖੋ ਤੁਸੀਂ ਜਦੋਂ ਬੰਦੇ ਨੇ ਤਰੱਕੀਆਂ ਕਰਨੀਆਂ, ਗਾਣਾ ਵੀ ਉਹ ਚੂਜ਼ ਕੀਤਾ ਜਿਹੜਾ ਹਾਰੀ ਸਾਰੀ ਹੱਥ ਨਹੀਂ ਪਾਉਂਦਾ। ਪਤਾ ਨਹੀਂ ਰੱਬ ਵੱਲੋਂ ਮੇਰੀ ਸ਼ੁਰੂਆਤ ਬਹੁਤ ਵਧੀਆ ਹੋਈ। ਪਤਾ ਨਹੀਂ ਮਾਲਕ ਨੇ ਜਿੱਦਾਂ ਕੁਛ ਕਈ ਵਾਰੀ ਤੁਸੀਂ ਬੂਟਾ ਲਾਉਂਦੇ ਹੋ ਤਾਂ ਉਹ ਕਈ ਵਾਰੀ ਉਸ ਮਿੱਟੀ 'ਚ ਲੱਗ ਜਾਂਦਾ ਜਿੱਥੇ ਮਿੱਟੀ ਆਟੋਮੈਟਿਕਲੀ ਉਪਜਾਊ ਜਾਂ ਉਹਨੂੰ ਪਾਣੀ ਮਿਲਦਾ ਰਹਿੰਦਾ। ਤਾਂ ਮੇਰੇ ਨਾਲ ਉਹ ਹੋਇਆ। ਮੈਂ ਫਿਰ ਸ਼ੁਰੂ ਕੀਤਾ। ਫਿਰ ਇੱਕ ਟਾਈਮ ਤੇ ਜਾ ਕੇ ਨਾ ਮੇਰਾ ਗਲਾ ਜਦੋਂ ਮੈਂ ਗਾਉਂਦਾ ਸੀ ਤਾਂ ਘੰਟੇ ਡੇਢ ਬਾਅਦ ਬੈਠਣ ਲੱਗ ਪਿਆ ਰਿਆਜ਼। ਫਿਰ ਉਹ ਗੁਰੂ ਜੀ ਨੇ ਦੱਸਿਆ ਕਿ ਤੂੰ ਬਚਪਨ ਦੀ ਜਿਹੜੀ ਰਿਆਜ਼ ਕੀਤੀ ਉਹ ਗਲਤ ਹੋਈ। ਅੱਛਾ। ਕਿ ਤੂੰ ਬਹੁਤ ਨਜਾਇਜ਼ ਰਿਆਜ਼ ਕੀਤੀ, ਬਹੁਤ ਨਜਾਇਜ਼ ਗਾਇਆ, ਜੋ ਲੱਗਾ ਉਹ ਚੰਗਾ। ਫਿਰ ਪ੍ਰੋਫੈਸਰ ਰਮੇਸ਼ ਭਗਤ ਸੀਗੇ ਸਾਡੇ ਖਾਲਸਾ ਕਾਲਜ। ਮੈਂ ਖਾਲਸਾ ਕਾਲਜ ਅੰਮ੍ਰਿਤਸਰ ਐਮਏ ਪੋਲੀਟੀਕਲ ਸਾਇੰਸ ਕੀਤੀ 2009 ਚ ਗਿਆ ਮੈਂ। ਨਹੀਂ ਪਰ ਐਮਏ ਤੁਸੀਂ ਹੈਗੇ ਅੰਦਰ ਤੁਹਾਡੇ ਸਾਰੇ ਗਾਇਕੀ ਚੱਲਣ ਦੇ ਹੀ ਰਾਜਨੀਤੀ। ਨਹੀਂ, ਉਹਦਾ ਰੀਜ਼ਨ ਵੀ ਦੱਸਦਾ। ਉਹਦਾ ਰੀਜ਼ਨ ਇਹ ਸੀਗਾ ਕਿ ਮੈਨੂੰ ਖਾਲਸਾ ਕਾਲਜ ਬਹੁਤ ਮੈਨੂੰ ਏਦਾਂ ਲੱਗਦਾ ਸੀਗਾ ਕਿ ਯਾਰ ਮੈਂ ਇੱਥੇ ਪੜ੍ਹਨਾ, ਆਈਡੀਅਲ ਮੇਰੀ ਇੱਕ ਤਮੰਨਾ ਸੀ। ਹਾਂ, ਤੇ ਮੈਂ ਇੱਥੇ ਪੜ੍ਹਨਾ। ਗ੍ਰੈਜੂਏਸ਼ਨ ਪੂਰੀ ਹੋਈ ਤਾਂ ਮੈਨੂੰ ਖਾਲਸਾ ਕਾਲਜ ਐਡਮਿਸ਼ਨ ਮਿਲ ਗਈ। ਕਿਰਪਾ ਇਹ ਮਾਲਕ ਦੀ ਸ਼ੁਰੂ ਤੋਂ ਰਹੀ ਕਿ ਮੈਨੂੰ ਕਲਾ ਦੇ ਸਿਰ ਤੇ ਹਮੇਸ਼ਾ ਫ੍ਰੀ ਪੜ੍ਹਨਾ ਪਿਆ। ਕਿ ਮੇਰੀ ਜਿੱਥੇ ਮੈਂ ਜਾਂਦਾ ਸੀ ਰੱਬ ਵੱਲੋਂ ਫੀਸ ਮਾਫ ਹੋ ਜਾਂਦੀ ਸੀ। ਕੋਸ਼ਿਸ਼ ਤੇ ਮੈਂ ਵੀ ਕੀਤੀ ਸੀ, ਮੈਂ ਦੌੜ ਲਾਉਣੀ ਸ਼ੁਰੂ ਕੀਤੀ ਪਰ ਉਹਨਾਂ ਨੱਠ ਹੀ ਨਹੀਂ ਸਕਿਆ। ਤੇ ਉਦੋਂ ਫਿਰ ਭਗਤ ਜੀ ਮਿਲੇ ਮੈਨੂੰ। ਫਿਰ ਉਹਨਾਂ ਮੇਰੀ ਰਿਆਜ਼ ਸਹੀ ਕਰਾਈ। ਅੱਛਾ। ਫਿਰ ਉਹਨਾਂ ਮੇਰਾ ਗਲਾ ਸਹੀ ਕਰਾਇਆ। ਫਿਰ ਮੇਰੀ ਰੇਂਜ ਹੋਰ ਸਹੀ ਹੋਈ। ਮੈਂ ਪਾਰਟਿਕੂਲਰ ਕਿਸੇ ਇੱਕ ਉਸਤਾਦ ਕੋਲ ਨਹੀਂ ਰਿਹਾ। ਸੰਗੀਤ ਜਾਂ ਮੇਰੇ ਹਿਸਾਬ ਨਾਲ ਗਿਆਨ ਇਦਾਂ ਦੀ ਚੀਜ਼ ਆ ਵੀ ਜਿੱਥੋਂ ਮਿਲਦਾ ਤੁਹਾਨੂੰ। ਮੈਂ ਬਹੁਤ ਸੰਗਤ ਕੀਤੀ। ਮੈਂ ਸਾਡੇ ਪਿੰਡ ਦੇ ਜਿੰਨੇ ਮੀਰ ਆਲਮ ਸੀ ਮੈਂ ਉਹਨਾਂ ਤੋਂ ਬੈਠ ਸਿੱਖਿਆ। ਜਿੰਨੇ ਸਾਡੇ ਪਿੰਡ ਦੂਜੇ ਆਪਣੇ ਬਾਬੇ ਆਉਂਦੇ ਨੇ ਵਧਾਈ ਮੰਗਣ, ਮੈਂ ਉਹਨਾਂ ਨਾਲ ਵੀ ਮੈਂ ਸੰਗਤ ਇੰਨੀ ਜ਼ਿਆਦਾ ਕੀਤੀ। ਗਾਇਕੀ ਦਾ ਜਿਹੜਾ ਕੁਦਰਤ ਵੱਲੋਂ ਦਾਤ ਆ ਉਹ ਅਸੀਂ ਸਮਝਦੇ ਆ ਵੀ ਉਹਨਾਂ ਲੋਕਾਂ ਨੂੰ ਉਸਤਾਦ ਲੋਕਾਂ ਨੂੰ ਮਿਲਿਆ ਹੋਇਆ। ਦੇਖੋ ਸਾਡੇ ਬੰਦਿਆਂ ਨੇ ਜਿਹੜਾ ਸਿੱਖਣਾ ਜਾਂ ਕਿਸੇ ਨੂੰ ਸੁਣਨਾ ਸਭ ਤੋਂ ਵੱਡੀ ਕਲਾ। ਅੱਜ ਦੀ ਡੇਟ 'ਚ ਹਰ ਬੰਦੇ ਨੂੰ ਇਹ ਹੁੰਦਾ ਕਿ ਮੈਂ ਪ੍ਰਭਾਵ ਪਾਵਾਂ ਜਾਂ ਮੈਂ ਗੱਲ ਕਰ ਲਾਂ, ਛੋਟੀ ਜਿਹੀ ਗੱਲ ਤੋਂ ਫਸਾਦ ਖੜਾ ਹੋ ਜਾਂਦਾ। ਪਰ ਮੈਨੂੰ ਜਿਹੜੀ ਇੱਕ ਸਿੱਖਿਆ ਹੀ ਦਿੱਤੀ ਗਈ ਸੁਣਨ ਦੀ, ਤਾਂ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਤੈਨੂੰ ਜਿੱਥੇ ਕਿਤੇ ਤੈਨੂੰ ਸੁਣਨ ਨੂੰ ਸਿੱਖਣ ਨੂੰ ਮਿਲਿਆ ਉੱਥੇ ਸਿੱਖ, ਉੱਥੇ ਸਿੱਖਿਆ ਲੈ ਲਈ। ਤਾਂ ਬੜੇ ਇਦਾਂ ਦੇ ਮੈਨੂੰ ਬੜਾ ਕਰੇਜ਼ ਸੀ ਸ਼ੁਰੂ ਤੋਂ ਹੀ। ਮੈਨੂੰ ਕਿਸੇ ਨੇ ਕਹਿਤਾ ਵੀ ਮੈਂ ਕਿਤੋਂ ਇੰਟਰਵਿਊ ਸੁਣ ਲਈ ਕਿ ਜਿਹੜੇ ਪੁਰਾਣੇ ਕਲਾਸੀਕਲ ਸਿੰਗਰ ਸੀ ਉਹ ਪਾਣੀ ਦੀ ਧਾਰ ਜਿਹੜੀ ਡਿੱਗਦੀ ਸੀ ਉਹਦੇ ਨਾਲ ਸੁਰ ਮਿਲਾ ਕੇ ਰਿਆਜ਼ ਕਰਦੇ ਸੀ। ਸਾਡੇ ਲਾਗੇ ਥਿੰਨ ਧਾਰੀਵਾਲ ਦੀ ਨਹਿਰ ਵਗਦੀ ਸੀ, ਮੈਂ ਪੁਲ ਤੇ ਜਾ ਕੇ ਤੇ ਬਹਿ ਕੇ ਪਾਣੀ ਦੀ ਧਾਰ ਵੇਖਣ ਲੱਗ ਪਿਆ। ਤੇ ਉਦੋਂ ਬਹੁਤ ਚਿੱਤਰ ਪਏ। ਮੈਨੂੰ ਕਿਸੇ ਨੇ ਕਹਿਤਾ ਵੀ ਤੁਹਾਡਾ ਮੁੰਡਾ ਨਹਿਰ ਤੇ ਬੈਠਾ ਕੋਲੇ ਛਾਲ ਮਾਰ ਲੱਗਾ ਤੇ ਮੈਂ ਤੇ ਸੁਰ ਲੱਭਦਾ ਸੀ ਉੱਤੇ ਬੈਠਾ। ਇੱਕ ਗੱਲ ਤੁਹਾਨੂੰ ਇੱਥੇ ਉਹ ਕਰੇਜ਼ ਸੀ, ਜਨੂਨ ਸੀ ਕਲਾਸੀਕਲ ਦੀ ਜੋੜਾ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋ ਸਕੇ ਭਰਾਵਾਂ ਵਾਂਗੂ ਜੀ। ਇਹ ਤੁਸੀਂ ਕਿਸੇ ਤਰੀਕੇ ਨਾਲ ਚਲੋ ਰਾਜਨੀਤਿਕ ਤੌਰ ਤੇ ਵੱਖ ਕਰ ਲਏ ਪਰ ਉਦਾਂ ਵੱਖ ਨਹੀਂ ਹੋ ਸਕਦਾ। ਪਾਕਿਸਤਾਨੀ ਗਾਇਕੀ ਨੇ ਸਾਡੀਆਂ ਗਾਇਕੀ ਨੂੰ ਇਫੈਕਟ ਕੀਤਾ ਜੀ। ਪਾਕਿਸਤਾਨੀ ਕਿਹੜਾ ਤੁਹਾਡਾ ਉਹ ਆਈਡੀਅਲ ਸਿੰਗਰ ਆ ਜਿਹਨੂੰ ਤੁਸੀਂ ਬੜਾ ਸੁਣਿਆ, ਤੁਹਾਨੂੰ ਚੰਗਾ ਲੱਗਾ? ਮੈਂ ਆਲਮ ਲੋਹਾਰ ਸਾਹਿਬ ਨੂੰ ਬਹੁਤ ਸੁਣਿਆ। ਮੈਂ ਉਹਨਾਂ ਨੂੰ ਸੁਣਿਆ, ਮੈਂ ਆਰਿਫ ਲੋਹਾਰ ਸਾਹਿਬ ਨੂੰ ਸੁਣਿਆ, ਸ਼ੌਕਤ ਅਲੀ ਜੀ ਨੂੰ ਸੁਣਿਆ। ਮੈਂ ਇਹਨਾਂ ਸਾਰਿਆਂ ਬੰਦਿਆਂ ਨੂੰ ਮੈਂ ਸਿਰਫ ਉਹਨਾਂ ਬੰਦਿਆਂ ਨੂੰ ਚੰਗਿਆਂ ਨੂੰ ਸੁਣਿਆ ਜਿਨ੍ਹਾਂ ਤੋਂ ਮੈਨੂੰ ਕੰਮ ਦੀ ਚੀਜ਼ ਮਿਲਦੀ, ਕਿਉਂਕਿ ਹੈ ਉਹ ਫੋਕ ਦੇ ਸਿੰਗਰ। ਹਾਂਜੀ। ਤੇ ਮੈਂ ਬਾਵਾ ਵੀ ਗਾਇਆ, ਮੇਰਾ ਤੇ ਨਾ ਹੀ ਬਾਵਾ ਗੀਤ ਤੋਂ ਹੀ ਪੈ ਗਿਆ।
ਮੈਨੂੰ ਲੱਗਦਾ ਇਹ ਵੀ ਇੱਕ ਬੜੀ ਵੱਡੀ ਬਖਸ਼ਿਸ਼ ਸੀਗੀ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਵਰਕ ਕਰਦੀਆਂ ਗਈਆਂ ਕਿਉਂਕਿ ਕੁਝ ਚੀਜ਼ਾਂ ਮਿਹਨਤ ਜਿਹੜੀ ਹੁੰਦੀ ਆ ਸਾਰੀ ਦੁਨੀਆ ਕਰਦੀ, ਹਰ ਬੰਦਾ ਮਿਹਨਤ ਕਰਦਾ, ਪਰ ਮਿਹਨਤ ਕਿਤੇ ਨਾ ਕਿਤੇ ਆ ਕੇ ਨਾ ਤੁਹਾਡਾ ਬਹੁਤ ਪ੍ਰਮਾਣ ਲੈਂਦੀ ਹੈ। ਜਿੱਥੇ ਤੁਸੀਂ ਬੇਪਰਵਾਹ ਹੋ ਗਏ ਤੁਸੀਂ ਉੱਥੇ ਲਾਈਨ ਚੋਂ ਨਿਕਲ ਜਾਓ। ਕਿਸੇ ਬੰਦੇ ਨੇ ਇਹ ਗੱਲ ਕੀਤੀ ਸੀਗੀ ਕਿ ਪਰਮਾਤਮਾ ਹਰ ਬੰਦੇ ਨੂੰ ਤਿਆਰ ਵੇਖਣਾ ਚਾਹੁੰਦਾ, ਹਰ ਬੰਦਾ ਆਪਾਂ ਦੋਵੇਂ ਕੱਪੜੇ ਚੰਗੇ ਪਾਏ ਕਿਤੇ ਵੀ ਜਾ ਸਕਦੇ ਹਾਂ, ਕਿਸੇ ਵਿਆਹ 'ਚ, ਬਰਥਡੇ ਪਾਰਟੀ 'ਤੇ, ਕਿਸੇ ਜਿੱਥੇ ਹੁਣ ਮੈਂ ਮੰਨ ਲਓ ਚੱਪਲਾਂ ਪਾਈਆਂ ਹੋਣਗੀਆਂ, ਵਾਲ ਖਿਲਰੇ ਹੋਣਗੇ ਜਾਂ ਵੱਡਾ ਜਿਹਾ ਫਾਟਾ ਵਾਲਾ ਕੱਛਾ ਪਾਇਆ ਉਹਦਾ ਪਤਾ ਨਹੀਂ ਯਾਰ ਮੇਰੀ ਇਹਨਾਂ ਟੌਰ ਖਰਾਬ ਹੁੰਦੀ। ਸੇਮ ਪਰਮਾਤਮਾ ਸੋਚਦਾ ਬੰਦਾ ਤਿਆਰ ਚਾਹੀਦਾ। ਤੁਸੀਂ ਜਿੱਥੇ ਲੱਗੇ ਹੋ ਸਮ ਟਾਈਮ ਆਪਾਂ ਕਿਤੇ ਕਿਸੇ ਵੀ ਜਨੂਨ 'ਚ ਲੱਗੇ ਹੁੰਦੇ, ਕਿਸੇ ਏਮ 'ਚ ਲੱਗੇ ਹੁੰਦੇ, ਬੰਦਾ ਸੋਚਦਾ ਯਾਰ ਛੱਡ ਹੁਣ ਗੱਲ ਨਹੀਂ ਬਣ ਰਹੀ ਇਹਦੇ 'ਚ, ਉਹ ਸਦਾ ਤੁਹਾਨੂੰ ਉਸੇ ਰਾਤ ਮਿਲਣਾ ਹੋ। ਮੈਂ ਇਹਨਾਂ ਚੀਜ਼ਾਂ 'ਚ ਬਲੀਵ ਰੱਖਿਆ, ਮੇਰਾ ਬਲੀਵ ਸ਼ੁਰੂ ਤੋਂ ਇਹਨਾਂ ਚੀਜ਼ਾਂ 'ਚ ਸੀ, ਤਾਂ ਕਰਕੇ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਬਖਸ਼ੀ ਕੀਤੀ। ਨਹੀਂ ਤਾਂ ਮੈਂ ਜਿੱਦਾਂ ਦੇ ਪਰਿਵਾਰ 'ਚ ਅਸੀਂ ਬਿਲੋਂਗ ਕਰਦੇ ਸੀ ਸਾਡੀ ਤਾਂ ਔਕਾਤ ਹੈਸੀਅਤ ਨਹੀਂ ਸੀਗੀ ਕਿ ਬੂਟ ਵੀ ਖਰੀਦ ਸਕੀ। ਨਹੀਂ ਚਲੋ ਇਹ ਤੇ ਦੇਖੋ ਇਤਿਹਾਸ ਗਵਾਹ ਕਿ ਬਹੁਤ ਇਬਰਾਹਿਮ ਲਿੰਕਨ ਵਰਗੇ ਜਿਹੜੇ ਬੜੇ ਵੱਡੇ ਨਾਂ ਅੱਜ ਆਪਾਂ ਦੁਨੀਆ ਤੇ ਵੇਖਦੇ ਹਾਂ ਉਹ ਇਸੇ ਤਰੀਕੇ ਨਾਲ ਨਿਕਲੇ ਆ, ਔਰ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਕਿ ਉਹ ਬੈਕਗ੍ਰਾਉਂਡ ਬਹੁਤ ਸਾਰੀ ਸਟਰੋਂਗ ਬੈਕਗ੍ਰਾਉਂਡ ਲੋਕਾਂ ਦੀ ਹੈਗੀ ਆ, ਪਰ ਉਹ ਅੱਗੇ ਉਹਨੇ ਵਧੀਆ ਨਾਂ ਨਹੀਂ ਦੇ ਸਕੇ। ਜਦੋਂ ਤੁਸੀਂ ਇਸ ਅੱਜ ਕਾਮਯਾਬੀ ਦੇ ਅੰਬਰ ਦੇ ਉੱਤੇ ਪਹੁੰਚੇ ਹੋ, ਪਿੱਛੇ ਤੁਹਾਡਾ ਸਫ਼ਰ ਆ, ਇਹ ਬੜਾ ਔਖਾ ਪੈਂਡਾ ਸੀ ਔਰ ਇੱਥੇ ਤੱਕ ਪਹੁੰਚਣਾ। ਜਿੰਨਾ ਹੀ ਔਖਾ ਕਾਮਯਾਬੀ ਪਹੁੰਚਣਾ ਉਨਾ ਹੀ ਔਖਾ ਕਾਮਯਾਬੀ ਤੇ ਬਰਕਰਾਰ ਰਹਿਣਾ। ਹੁਣ ਪਿੱਛੇ ਹੀ 7 ਗਾਣਿਆਂ ਦੀ CD ਨਿਕਲਦੀ ਸੀ ਜਾਂ ਇੱਕ ਟਰੈਕ ਇਹੋ ਜਿਹਾ ਬਣਦਾ, ਹੁਣ ਇੱਕ ਟੋਟਲ ਡਿਫਰੈਂਟ ਹੋ ਚੁੱਕਾ। ਇਹ ਕਿੰਨਾ ਕੁ ਗਾਇਕਾਂ ਲਈ ਔਖਾ ਹੋ ਚੁੱਕਾ ਸਮਾਂ ਕਿ ਇੱਕ ਟਰੈਕ ਕੱਢਣਾ ਜਾਂ ਉਹਨੂੰ ਉਹ ਪਹਿਲਾਂ ਤੋਂ ਹੀ ਅਸੀਂ ਵੇਟ ਕਰਦੇ ਹੁੰਦੇ ਹਾਂ ਆਵਾਜ਼ ਦੀ ਜਾਂ ਕਿਸੇ ਦੀ CD ਆ ਰਹੀ ਹੈ, ਪਰ ਹੁਣ ਉਹ ਚੀਜ਼ ਟ੍ਰੈਂਡ ਬਿਲਕੁਲ ਚੇਂਜ ਹੋ ਗਈ। ਨਹੀਂ ਦੌਰ ਹੀ ਹੋ ਗਿਆ ਨਾ, ਦੌਰ ਹੋ ਗਿਆ ਹੁਣ ਸੋਸ਼ਲ ਮੀਡੀਆ ਦਾ। ਨਿਤ ਨਵੀਂ ਕੋਈ ਨਾ ਕੋਈ ਐਪ ਆਉਂਦੀ ਆ। ਹੁਣ ਪ੍ਰਮੋਸ਼ਨ ਰਿਹਾ ਹੀ ਹੁਣ ਫੇਸਬੁੱਕ ਤਾਂ ਰਿਹਾ ਹੀ ਲੜਾਈਆਂ ਦੀ, ਫੇਸਬੁੱਕ ਤੇ ਤੁਹਾਨੂੰ ਖਬਰਾਂ ਹੀ ਮਿਲਦੀਆਂ ਜਾਂ ਫਸਾਦ ਮਿਲਦੇ, ਕਿਉਂਕਿ ਤੁਸੀਂ ਆਪ ਉਧਰੇ ਹੋ ਗਏ ਨਾ, ਜਿਹੜੀ ਮਰਜ਼ੀ ਉੱਤੇ ਪਾ ਸਕਦੇ ਹੋ, ਮਤਲਬ ਬੇਪਰਵਾਹੀ ਖਤਮ ਹੋ ਗਈ। ਸੋ ਉਸੇ ਤਰ੍ਹਾਂ ਹੀ ਗਾਇਕੀ ਚੇਂਜ ਹੋ ਗਈ। ਪਹਿਲੋਂ ਕਲਾਕਾਰ ਨੂੰ ਤੁਸੀਂ ਵੇਖਦੇ ਸੀ ਲੋਕੀ ਰੁੱਖਾਂ ਤੇ ਚੜੇ ਹੁੰਦੇ ਸੀ, ਹੁਣ ਕਲਾਕਾਰ ਆਪ ਹੀ ਤੁਰੇ ਬਹਿੰਦੇ। ਸਾਡਾ ਵੀ ਅਸੀਂ ਵੀ ਉਹਨਾਂ 'ਚ ਹੀ ਹੁੰਦੇ ਆ। ਸਵੇਰੇ ਉੱਠ ਕੇ ਜਿੰਨਾ ਚਿਰ ਇੱਕ ਵੀਡੀਓ ਫੋਟੋ ਨਾ ਪਾ ਲਓ ਤੁਹਾਨੂੰ ਐਂ ਲੱਗਦਾ ਕਿ ਯਾਰ ਸਾਰਾ ਦਿਨ ਤੁਸੀਂ ਲੋਪ ਜਿਹੇ ਹੋ ਗਏ, ਲੋਕ ਜੁੜੇ ਨਹੀਂ ਨਾਲ। ਉਹ ਚੀਜ਼ ਇਹ ਹੋ ਗਈ ਕਿ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਉਸ ਦੌਰ 'ਚੋਂ ਪਿੱਛੇ ਹੋ ਜਾਓਗੇ। ਬਿਲਕੁਲ ਸਹੀ। ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਐਕਸੈਸ 'ਚ ਕੋਈ ਵੀ ਚੀਜ਼ ਮਾੜੀ ਆ, ਪਰ ਤੁਹਾਨੂੰ ਉਹਦੇ ਨਾਲ ਜੁੜੇ ਰਹਿਣਾ ਪੈਣਾ। ਪੁਰਾਣੇ ਜਿੰਨੇ ਵੀ ਸਿੰਗਰ ਸੀ ਪਹਿਲਾਂ ਦਫ਼ਤਰ ਹੁੰਦੇ ਸੀ, ਹੁਣ ਦਫ਼ਤਰ ਹੈ ਨਹੀਂ। ਪਹਿਲਾਂ ਤੁਹਾਨੂੰ ਐਂ ਲੱਗਦਾ ਸੀ ਫਲਾਣੇ ਸਿੰਗਰ ਨੂੰ ਮਿਲਣਾ ਲੁਧਿਆਣੇ ਬੱਸ ਸਟੈਂਡ ਚੱਲ ਜਾਓ, ਉੱਥੇ ਦਫ਼ਤਰ ਲੱਗਾ ਬੋਰਡ ਪੜ੍ਹੋ ਅੰਦਰ। ਹੁਣ ਦਫ਼ਤਰਾਂ ਦੇ ਕੰਮ ਨੇ, ਹੁਣ ਮੇਲਾਂ ਦੇ ਕੰਮ ਆ ਗਿਆ, ਈਮੇਲਸ ਆ ਗਈਆਂ, ਫੋਨ ਕਾਲਸ ਆ ਗਈਆਂ, ਜਾਂ ਤੁਸੀਂ ਤੁਹਾਨੂੰ ਵੱਖ-ਵੱਖ ਐਪਲੀਕੇਸ਼ਨ ਆ ਗਈਆਂ, ਉੱਤੇ ਤੁਹਾਡੀ ਇਨਕੁਆਇਰੀ ਆਉਂਦੀ ਹੈ। ਉਹ ਤਰੀਕੇ ਹੋ ਗਏ। ਉਹਦੇ ਨਾਲ ਗਾਣੇ ਚੇਂਜ ਹੋ ਗਏ। ਹੁਣ ਗਾਣੇ ਪਲੇਟਫਾਰਮ ਵੱਖਰੇ ਹੋ ਗਏ। ਡੀਲਾਂ ਤੁਹਾਡੇ ਨਾਲ ਕੰਪਨੀ ਤੋਂ ਬਾਹਰ, ਉਸ ਤੋਂ ਬਾਅਦ ਤੁਹਾਡੇ ਨਾਲ ਜਿਹੜੇ ਮਿਊਜ਼ਿਕ ਪਲੇਟਫਾਰਮ ਉਹ ਡੀਲ ਕਰਦੇ ਆ ਕਿ ਸਾਵਨ ਤੇ ਗਾਣਾ ਦੇਣਾ, gaana.com ਤੇ ਗਾਣਾ ਦੇਣਾ, ਤੁਸੀਂ ਉਹਨਾਂ ਨੂੰ ਗਾਣਾ ਦੇਣਾ, ਉਹ ਤੁਹਾਨੂੰ ਉਹਦੇ ਬਦਲੇ ਆ ਦੇਣਗੇ। ਮਤਲਬ ਹੁਣ ਜ਼ਿਆਦਾ ਔਖਾ ਕੰਮ ਹੋ ਗਿਆ। ਇੱਕ ਤੁਹਾਡੀ ਮਿਹਨਤ ਘੱਟ ਗਈ ਬਿਲਕੁਲ ਤੁਹਾਡੀ, ਪਰ ਇੱਕ ਤੁਸੀਂ ਵੇਖੋ, ਮੈਂ ਜੇ ਵਾਰਸ ਭਰਾਵਾਂ ਤੋਂ ਬਾਅਦ 'ਚ ਇਹ ਵੇਖਿਆ ਜਾਵੇ ਸਾਰੇ, ਮੈਂ ਤੇ ਨਹੀਂ ਸਾਰੀ ਦੁਨੀਆ ਇਹ ਗੱਲ ਸਮਝਦੀ ਆ ਕਿ ਸਟੇਜ ਦਾ ਕਲਾਕਾਰ ਅੱਜ ਦੇ ਤੌਰ ਦੇ ਉੱਤੇ ਤੁਹਾਨੂੰ ਮੰਨਿਆ ਗਿਆ, ਲੋਕੀ ਪ੍ਰਵਾਨ ਕਰ ਚੁੱਕੇ ਆ। ਪਰ ਇੱਕ ਜ਼ਮਾਨਾ ਵਾ ਰੈਪ ਦਾ, ਐਡਜਸਟ ਕਰਨ ਦਾ। ਮੈਨੂੰ ਨਹੀਂ ਵੀ ਗਾਉਣਾ ਆਉਂਦਾ, ਮੈਂ ਸ਼ੁਰੂ ਕਰ ਦਿੰਦਾ ਕਿ ਪਰ ਉਹ ਮਸ਼ੀਨਾਂ ਨਾਲ ਇੱਦਾਂ ਸੈੱਟ ਕਰਦੇ ਆ, ਮੇਰੇ ਘਰ ਦੇ ਵੀ ਆਵਾਜ਼ ਨਹੀਂ ਪਛਾਣਦੇ। ਕੀ ਤੁਹਾਨੂੰ ਲੱਗਦਾ ਕਿ ਉਹ ਗਾਇਕੀ 'ਚ ਨਿਖਾਰ ਆ ਰਿਹਾ? ਨਹੀਂ, ਉਹ ਪਤਾ ਕੀ ਹੈ ਗਿੱਲ ਸਾਹਿਬ, ਉਹ ਇੱਕ ਵੇਖੋ ਕੋਈ ਵੀ ਚੀਜ਼ ਹੈ ਨਾ, ਨਰਿੰਦਰ ਸਿੰਘ ਕਪੂਰ ਲਿਖਦੇ ਆ ਕਿ ਜਿਹੜੀ ਦੁਕਾਨ ਖੋਲਣੀ ਸੌਖੀ ਆ, ਬੰਦ ਕਰਨੀ ਔਖੀ ਜੀ। ਕੋਈ ਵੀ ਚੀਜ਼ ਤੁਸੀਂ ਸ਼ੁਰੂ ਕਰ ਰਹੇ ਹੋ, ਇਟ ਮੀਨਸ ਕਿ ਤੁਸੀਂ ਉਹਦਾ ਸ਼ਟਰ ਚੱਕਦਾ, ਉਹ ਤੁਹਾਡੀ ਦੁਕਾਨਦਾਰੀ ਸ਼ੁਰੂ ਹੋ ਗਈ। ਹੁਣ ਉਹ ਚਲਾਉਣੀ ਕਿੱਦਾਂ ਆ? ਉਹਦੇ ਵਿੱਚ ਕੀ ਤੁਸੀਂ ਤੁਹਾਡੇ ਖਿਡੌਣੇ ਵੇਚਦੇ ਆ, ਤੁਹਾਡਾ ਤੇਲ ਵੇਚਦਾ ਆ, ਤੁਹਾਡਾ ਕੀ ਵਿਕਦਾ ਹੈ? ਜਿਹੜਾ ਤੇਲ ਵਿਕਦਾ ਉਹ ਕੁਆਲਿਟੀ ਹੋਊਗੀ ਤਾਂ ਵਿਕੂਗਾ ਨਾ। ਹੁਣ ਦੁਕਾਨ ਖੁੱਲ ਗਈ, ਹੁਣ ਕਿੰਨੇ ਫੇਸਬੁੱਕ ਤੇ ਪਤਾ ਨਹੀਂ ਕੌਣ ਆਈ ਜਾਂਦਾ। ਜੇ ਕੋਈ ਅੱਜ ਦੀ ਡੇਟ 'ਚ ਕੋਈ ਸਿੰਡ ਵੀ ਸੁੱਟਦੇ ਤੇ ਉਹ ਵੀ ਹਿੱਟ ਹੋ ਜਾਂਦਾ। ਮਤਲਬ ਜੋ ਵੀ ਕੁਝ ਕਰੇ ਬੰਦੇ ਵਿਚਾਰੇ ਐਗਜ਼ਿਸਟ ਕਿੱਥੇ ਕਰਨਗੇ? ਤੁਸੀਂ ਇਹ ਸੋਚੋ, ਹੁਣ ਤੁਸੀਂ ਮੰਨ ਲਓ ਕੱਲ ਨੂੰ ਬੰਦੇ ਇੱਥੇ ਆ ਜਾਏ, ਤੁਸੀਂ $15-20 ਟਿਕਟ ਖਰਚ ਕੇ ਕੀ ਵੇਖਣ ਜਾਓਗੇ? ਨਹੀਂ ਜਾਓਗੇ। ਕੀ ਕਰੂਗਾ ਉਹ ਬੰਦਾ? ਉਹ ਸਿਰਫ ਇੱਕ ਜਾਂ ਤਾਂ ਮੂਰਖਤਾ ਹੀ ਹੈ ਜਾਂ ਉਹ ਸੋਸ਼ਲ ਮੀਡੀਆ ਦਾ ਦੁਰਵਰਤੋਂ ਆ, ਹਨਾ। ਮੈਂ ਕਿਸੇ ਨੂੰ ਮਾੜਾ ਨਹੀਂ ਕੀਤਾ ਜਾਂ ਮੈਨੂੰ ਹੱਕ ਵੀ ਨਹੀਂ ਹੈ ਕਿਸੇ ਨੂੰ ਮਾੜਾ। ਮੈਂ ਗੱਲ ਇਹ ਕਰਦਾ ਕਿ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਡਿਜ਼ਾਸਟਰ ਆ ਇੰਡਸਟਰੀ ਦਾ, ਕਿਸੇ ਕਲਾ ਦਾ ਮਜ਼ਾਕ ਆ। ਪਰ ਐਂਡ ਆਫ ਦੀ ਡੇ ਬੰਦੇ ਉਹੀ ਐਡਜਸਟ ਹੋਣਗੇ, ਬੰਦੇ ਉਹੀ
ਅੰਤ ਤੱਕ ਪਹੁੰਚਣਗੇ ਜਿਹੜੇ ਬੰਦੇ ਨੇ ਪੈਂਡੇ ਆਪ ਤੁਰੇ। ਪੰਜਾਬੀ ਗਾਇਕੀ ਜਿੰਨਾ ਹੁਣ ਆਪਾਂ ਵੇਖਦੇ ਆ ਕਿ ਜਿੰਨੇ ਵੀ ਸਿੰਗਰ ਆ, ਜਦੋਂ ਆਪਾਂ ਇੱਕ ਮੁਕਾਮ ਤੇ ਪਹੁੰਚਦੇ ਆ, ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਹੁੰਦਾ ਫਿਲਮਾਂ ਵੱਲ। ਤੁਸੀਂ ਵੀ ਆਏ ਫਿਲਮਾਂ 'ਚ, ਲੋਕਾਂ ਨੇ ਪ੍ਰਮਾਣ ਵੀ ਕੀਤਾ। ਅੱਜ ਵੀ ਬਹੁਤ ਸਾਰੇ ਮਤਲਬ ਭੁੱਲਰ ਜਿੰਨੇ ਹੋਰ ਵੀ ਵਧੀਆ ਗਾਇਕ ਹੈ ਉਹ ਫਿਲਮਾਂ 'ਚ ਆ ਚੁੱਕੇ ਆ, ਵਧੀਆ ਫਿਲਮਾਂ ਵੀ ਦੇ ਰਹੇ ਜੀ। ਕਿ ਇਹ ਇੱਕ ਸਿਰਫ ਪੜਾਅ ਬਣ ਗਿਆ ਕਿ ਜੇ ਅਸੀਂ ਹੁਣ ਬਿਨਾਂ ਸ਼ੋਆਂ ਤੋਂ ਆਮਦਨ ਨਹੀਂ ਹੁੰਦੀ ਕਿਉਂਕਿ ਉਸ ਹਿਸਾਬ ਨਾਲ ਹੁੰਦਾ, ਇਹ ਜ਼ਰੂਰੀ ਹੋ ਚੁੱਕਾ ਕਿ ਵਧੀਆ ਸਿੰਗਰ ਨੂੰ ਫਿਲਮਾਂ 'ਚ ਆਉਣਾ ਹੀ ਪੈਣਾ। ਭਾਜੀ ਮੇਰੇ ਹਿਸਾਬ ਨਾਲ ਪਤਾ ਕੀ ਹੁੰਦਾ, ਕੋਈ ਵੀ ਇਨਸਾਨ ਹੈ ਨਾ, ਆਪਾਂ ਇੱਕ ਨਾਰਮਲ ਕੋਠਾ ਪਾਉਂਦੇ ਹਾਂ ਨਾ, ਤੇ ਬੰਦੇ ਦਾ ਫਿਰ ਉਹ ਕੋਠੇ ਦੇ ਵਿੱਚ 2 ਦਿਨ ਰਹਿਣ ਤੋਂ ਬਾਅਦ ਇਹ ਹੁੰਦਾ ਵੀ ਯਾਰ ਚੁਬਾਰਾ ਪਾਏਗਾ, ਜਾਂ ਨਾਲ ਇੱਕ ਕੋਠਾ ਹੋਰ ਸ਼ੁਰੂ ਕਰ, ਕੀ ਕਰੀਏ ਸ਼ਬਾਤ ਪਾਵਾਂ, ਜਾਂ ਮਤਲਬ ਮੈਂ ਪੁਰਾਣੇ ਵਰਡ ਯੂਜ਼ ਕਰ ਰਿਹਾ, ਮਤਲਬ ਸ਼ਬਾਤਾਂ ਸ਼ਬੂਤਾਂ ਦੇ ਬੋਲੀਆਂ ਨਹੀਂ ਜਾਂਦੀ, ਭੁੱਲ ਗਏ ਜੀ, ਰਸੋਈ ਪਾ ਲਈਏ ਜਾਂ ਬਾਥਰੂਮ ਪਾ ਲਈਏ। ਉਹ ਹਰ ਪ੍ਰੋਫੈਸ਼ਨ ਦਾ ਇੱਕ ਤਰੀਕਾ ਹੋ ਗਿਆ, ਜਾਂ ਇਹ ਇੱਕ ਰੂਲ ਹੋ ਗਿਆ ਕਿ ਤੁਸੀਂ ਅੱਗੇ ਵਧਣਾ, ਉਹਦੇ ਲਈ ਤੁਹਾਨੂੰ ਐਕਸਪਲੋਰ ਹੋਣਾ ਪੈਣਾ। ਬਿਲਕੁਲ, ਤੁਸੀਂ ਨਹੀਂ ਹੋਗੇ ਤੁਹਾਡੀ ਜਗ੍ਹਾ ਕੋਈ ਹੋਰ ਲੈ ਜੂ। ਅੱਜ ਦੀ ਡੇਟ 'ਚ ਇਹੀ ਹੈ, ਤੁਸੀਂ ਬੈਠੇ ਰਹੋਗੇ ਫਿਰ ਐ ਹੁੰਦਾ ਯਾਰ ਤੈਨੂੰ ਕਿਸੇ ਨੇ ਫਿਲਮ ਬਾਰੇ ਨਹੀਂ ਕਿਹਾ, ਤੈਨੂੰ ਲੋ ਇੰਡਸਟਰੀ ਵੱਧ ਰਹੀ ਹੈ ਨਾ, ਕਿੰਨੀਆਂ ਫਿਲਮਾਂ ਪਿੱਛੇ ਜੇ ਫਿਲਮਾਂ ਲੋਪ ਹੋ ਗਈਆਂ ਸੀ, ਹਰਭਜਨ ਬਾਈ ਜੀ ਨੇ ਸ਼ੁਰੂ ਕੀਤਾ, ਇੱਕ ਦੌਰ ਸ਼ੁਰੂ ਹੋਇਆ, ਫਿਰ ਸ਼ੁਰੂ ਹੁਣ ਫਿਲਮਾਂ ਇੰਨੀਆਂ ਫਿਲਮਾਂ ਆ, ਹਰ ਵੀਕਐਂਡ ਤੇ ਫਿਲਮ, ਮਤਲਬ ਹਰ ਫਰਾਈਡੇ ਫਿਲਮ ਲੱਗ ਰਹੀ ਆ। ਸੋ ਕਿਤੇ ਨਾ ਕਿਤੇ ਇਹ ਵੀ ਐਕਸੈਸ ਆ। ਨਹੀਂ ਹੁਣ ਤੁਸੀਂ ਫਿਲਮਾਂ ਇੱਕ ਤੂਫਾਨ ਸਿੰਘ ਕੀਤੀ, ਉਹ ਬਹੁਤ ਵਧੀਆ ਫਿਲਮ ਸੀ, ਪਰ ਬੜੀ ਕਾਫੀ ਟਾਈਮ ਲਾ ਕੇ ਅਜੇ ਤੱਕ ਜਦੋਂ ਆਈ ਹੈ ਲੋਕਾਂ ਦੇ ਵਿੱਚ ਨਹੀਂ ਰਿਲੀਜ਼ ਨਹੀਂ ਹੋਈ, ਅਜੇ ਰਿਲੀਜ਼ ਉਹ ਹੋਈ ਨਹੀਂ, ਉਹ ਮਤਲਬ ਉਹ ਚੈਪਟਰ ਕਲੋਜ਼ ਹੋ ਗਿਆ। ਪਿਓ ਰਾਜਨੀਤਿਕ ਉਸ ਹਿਸਾਬ ਨਾਲ ਚਲੋ ਬਾਹਰਲੇ ਮੁਲਕਾਂ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਉਹ ਮੈਸੇਜ ਲੋਕਾਂ ਨੂੰ ਪਹੁੰਚਾਉਂਦਾ। ਇੱਕ ਤੁਹਾਡਾ ਸ਼ੋਅ ਹੋਇਆ ਸੀ ਔਰ ਉਦੋਂ ਪੁਲਿਸ ਆਈ, ਉਹਨਾਂ ਨੇ ਬੰਦ ਕਰਵਾਤਾ, ਬਾਅਦ ਚ ਮੀਡੀਆ 'ਚ ਰੌਲਾ ਪਿਆ ਕਿ ਜੀ ਉਹ ਸ਼ੋਅ ਬਾਬਾ ਨੇ ਰਾਜਨੀਤਿਕ ਲੋਕਾਂ ਤੇ ਗਾਇਆ ਸੀ ਜਾਂ ਕਿੱਦਾਂ, ਜਾਂ ਤੁਹਾਡਾ ਪਹਿਲਾਂ ਕੋਈ ਚਿੱਟੇ ਦੇ ਗਾਣੇ ਆਏ ਸੀ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਉਹ ਅਸਲ ਕਹਾਣੀ ਸੱਚਾਈ ਕੀ ਹੋਈ? ਸੱਚਾਈ ਇਹ ਹੁੰਦਾ ਨਾ, ਦੇਖੋ ਸੱਚ ਕਿਸੇ ਵੀ ਤੁਸੀਂ ਕਮਿਊਨਿਟੀ 'ਚ ਰਹਿ ਕੇ ਜਾਂ ਕਿਸੇ ਦੇਸ਼ ਕੌਮ ਦੇ ਵਿੱਚ ਰਹਿ ਕੇ ਅੱਜ ਇਤਿਹਾਸ ਬੋਲੋ ਤੁਸੀਂ ਪਿੱਛੋਂ ਤੱਕ, ਜਿਸ ਬੰਦੇ ਨੇ ਆਵਾਜ਼ ਉਠਾਈ ਉਹਦੇ ਖੁਦ ਬਾਈ, ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ, ਤੁਸੀਂ ਨਹੀਂ ਦੱਬੋਗੇ ਤਾਂ ਤੁਹਾਡਾ ਪਤਾ ਵੀ ਨਹੀਂ ਲੱਗਣਾ ਤੁਸੀਂ ਕਿੱਥੇ ਗਏ। ਹਾਂ ਨਹੀਂ ਬਿਲਕੁਲ ਠੀਕ ਹੈ, ਇੰਨੀ ਪਾਵਰ ਆ ਗਵਰਨਮੈਂਟ ਕੋਲ, ਜੀ ਜੀ ਇੰਨੀ ਪਾਵਰ ਆ ਸਰਕਾਰਾਂ ਕੋਲ। ਉਹ ਇਹੋ ਹੀ ਸੀਗਾ, ਮੈਂ ਗਾਣਾ ਗਾਇਆ, ਉਹ ਗਾਣਾ ਵੀ ਮੈਂ ਮੌਜੂਦਾ ਸਰਕਾਰ 'ਚ ਗਾ ਸਕਿਆ ਤੇ ਗਾਇਆ ਅਣਜਾਣ ਆਪਣੇ ਕਿ ਸੋਚ ਸਮਝ ਕੇ ਗਾਇਆ ਗਿਆ। ਉਹ ਉਦੋਂ ਗਰਮ ਖੂਨ ਸੀ, ਨਵੇਂ ਆਏ ਕਾਲਜ ਯੂਨੀਵਰਸਿਟੀ 'ਚੋਂ ਨਿਕਲੇ ਸੀ ਜੀ, 2 ਸਾਲ ਹੋਏ ਸੀ, 1.5-2 ਸਾਲ, ਉਦੋਂ ਇੰਡਸਟਰੀ ਦੀ ਮੈਨੂੰ ਬਿਲਕੁਲ ਸਮਝ ਨਹੀਂ, ਮੈਨੂੰ ਜਮਾ ਪਤਾ ਨਹੀਂ, ਪਰ ਹੌਲੀ ਠਹਿਰਾਅ ਹੁੰਦਾ ਗਿਆ, ਜਾਂ ਉਹ ਕੰਟਰੋਵਰਸੀਆਂ ਬਹੁਤ ਜੁੜ ਗਈਆਂ ਜੀ, ਉਹ ਜੁੜ ਗਈ। ਉਸ ਤੋਂ ਬਾਅਦ ਮੈਂ 2-3 ਗਾਣੇ ਇਕੱਠੇ ਗਾਤੇ ਸੀ, ਵਾਰਨਿੰਗ ਸਰਕਾਰ ਨੂੰ, ਹੱਥ ਪਾਉਂਦੇ ਦਸਤਾਰ ਨੂੰ, ਛੇੜੋ ਸਰਦਾਰ ਨੂੰ, ਤਾਂ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਕੀਤਾ ਹੋਊਗਾ। ਨਹੀਂ ਕੀਤਾ ਬਿਲਕੁਲ, ਉਹ ਪਹਿਲੀ ਇੱਕ ਆਵਾਜ਼ ਸੀ, ਪਹਿਲਾਂ ਇੱਕ ਤੁਸੀਂ ਕਿਸੇ ਬੰਦੇ ਨੇ ਤੀਲੀ ਲਈ ਸਾਈਡ ਹੋ ਗਏ, ਉਹ ਤੀਲੀ ਲੱਗੀ, ਉਸ ਤੋਂ ਪਹਿਲਾਂ ਕਿਸੇ ਨੂੰ ਕੁਝ ਪਤਾ ਨਹੀਂ ਸੀ ਚਿੱਟੇ ਬਾਰੇ, ਚਿੱਟੇ ਨਾਲ ਜੇ ਉਹ ਇੱਕ ਲੋਕਾਂ ਨੇ ਇੰਨਾ ਉਹ ਐ ਹੋਇਆ ਵੀ ਕਿਸੇ ਨੇ ਲੋਕਾਂ ਜਾਗਰਤ ਆ ਗਈ। ਹਾਂ ਆਪਣੇ ਇਧਰ ਹੁੰਦਾ ਨਾ ਵੀ ਅੱਜ ਕੋਈ ਪਹਿਲਾਂ ਸਾਰੇ ਚੁੱਪ, ਕਿਸੇ ਨੇ ਕਹਤਾ ਫੜ ਲਓ ਤਾਂ ਫੜ ਲਓ, ਮਾਰ ਬਾਅਦ ਚੱਕਰ ਹੈ ਉਹਨੂੰ ਕਹਿੰਦੇ ਨਾ ਉਹ ਭਾਵੇਂ ਕੁਝ ਨਾ ਕਰੇ, ਵੇਖੀ ਰੋੜਾ ਨਾ ਮਾਰਦੀ। ਹਾਂ ਤੇ ਉਹ ਉਦੋਂ ਵੀ ਉਹ ਬਹੁਤ ਸਾਰੇ ਇਦਾਂ ਦੇ ਸ਼ੋਅ ਬੰਦ ਹੋਏ ਉਸ ਟਾਈਮ, ਉਹ ਗਰਮ ਸੀਗਾ ਮਾਹੌਲ। ਪੱਗਾਂ ਵਾਲਾ ਜਿਹੜਾ ਟ੍ਰੈਂਡ ਆ, ਪੱਗਾਂ ਵਾਲਾ ਤੁਸੀਂ ਦਲਜੀਤ ਬਹੁਤ ਵਧੀਆ ਇੰਡਸਟਰੀ 'ਚੋਂ ਵੀ ਗਏ ਨੇ, ਵੀ ਤੁਸੀਂ ਵੀ ਪੱਗ ਤੋਂ ਬਿਨਾਂ ਨਹੀਂ ਆਉਂਦੇ ਕਿਤੇ। ਜਦੋਂ ਸਟਾਰਟਿੰਗ ਕਈਆਂ ਨੇ ਸਵਾਲ ਤੁਹਾਨੂੰ ਕੀਤਾ ਇੰਟਰਵਿਊ ਦੇ ਵਿੱਚ ਜੀ, ਤੁਹਾਨੂੰ ਮੁਸ਼ਕਿਲ ਤਾਂ ਨਹੀਂ ਆਈ ਪੱਗ 'ਚ ਜਾਏਗਾ, ਪਰ ਤੁਸੀਂ ਇਹ ਫਖਰ ਮਹਿਸੂਸ ਕੀਤਾ ਕਿ ਮੈਂ ਪੱਗ ਬੰਨ੍ਹ ਕੇ ਜਾਣਾ, ਮੈਂ ਉੱਦਾਂ ਨਹੀਂ ਬਿਲਕੁਲ। ਦੇਖੋ ਇਹ ਜਿਹੜਾ ਮੈਨੂੰ ਲੱਗਦਾ ਜਿਹੜੀ ਪੰਜਾਬੀ ਬੋਲੀ ਆ, ਜਾਂ ਜਿਹੜੇ ਅਸੀਂ ਪੰਜਾਬੀ ਲੋਕ ਆ, ਸਾਡੀ ਇੱਕ ਬਹੁਤ ਚੰਗੀ ਪਛਾਣ ਆ ਸਿਰ ਤੇ। ਮੈਨੂੰ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਲੰਬੇ ਸੰਘਰਸ਼ ਤੋਂ ਬਾਅਦ ਸਾਡੇ ਸਿਰ ਤੇ ਤੁਹਾਨੂੰ ਬਹੁਤਾ ਜ਼ਿਆਦਾ ਆਪਣੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਪਈ। ਦੂਰੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਪੰਜਾਬ ਤੋਂ, ਇਹ ਬੰਦਾ ਸਰਦਾਰ। ਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਬਹੁਤ ਪ੍ਰਭਾਵ ਸੀ। ਵੈਸੇ ਘਰੋਂ ਵੀ, ਘਰ ਤੋਂ ਹੀ ਸੀਗਾ, ਘਰਦਿਆਂ ਸ਼ੁਰੂ ਤੋਂ ਬਾਲ ਨਹੀਂ ਕਟਾਉਣ ਦੇ ਉੱਤੇ। 1-2 ਵਾਰੀ ਸੋਚਿਆ, ਕੁੱਟ ਪੈ ਗਈ, ਬਾਅਦ 'ਚ ਨਹੀਂ ਸੋਚਿਆ, ਤੇ ਫਿਰ ਉਹ ਵੀ ਇੱਕ ਰੀਤ ਚੱਲਦੀ ਗਈ ਕਿ ਤੁਸੀਂ ਸਰਦਾਰਾਂ ਦੇ ਘਰ ਜੰਮੇ ਹੋ,
ਹੁਣ ਵੀ ਕਈ ਵਾਰੀ ਕਈ ਲੋਕ ਕਹਿ ਦਿੰਦੇ ਕਿ ਤੁਸੀਂ ਦਾੜੀ ਮੁੱਛ ਰੱਖੋ, ਤੁਸੀਂ ਆਹ ਕੀ ਕੁਛ ਕਰਾਈਆਂ ਹਾਣੀ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਪ੍ਰੋਫੈਸ਼ਨ ਦੇ ਨਾਲ ਅਸੀਂ ਹੁਣ ਜੇ ਦਾੜੀ ਮੁੱਛ ਰੱਖ ਲਈ ਫਿਰ ਬਹੁਤਿਆਂ ਨੇ ਇਹ ਕਹਿਣਾ ਕੀਰਤਨ ਕਰੋ, ਵੀ ਉਹ ਚੀਜ਼ ਕਰੋ, ਵੀ ਲੋਕਾਂ ਨੂੰ ਕਹਿਣਾ ਹੋਰ ਜ਼ੋਰ ਮੈਨੂੰ ਲੱਗਦਾ ਤਸੱਲੀ ਕਿਸੇ ਦੀ ਨਹੀਂ ਹੋ ਸਕਦੀ। ਪਰ ਪੱਗ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰਾਊਡ, ਇਸ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ। ਤੇ ਤੁਸੀਂ ਬਿਲਕੁਲ ਬੋਲੀ ਨੂੰ ਰਿਪਰੈਜ਼ੈਂਟ ਕਰ, ਜਦੋਂ ਤੁਸੀਂ ਹੁਣ ਕਾਮਯਾਬ ਹੋਏ ਹੋ ਸ਼ੋਅ ਕਰਨੇ, ਤੁਸੀਂ ਇੰਨੇ ਅਨੇਕਾਂ ਸ਼ੋਅ ਕੀਤੇ, ਕੋਈ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਕੋਈ ਯਾਦਗਾਰੀ ਸ਼ੋਅ ਜਿਹਦੇ ਵਿੱਚ ਤੁਸੀਂ ਐਕਸਾਈਟਡ ਬੜੇ ਸੀ ਪਰ ਉਹ ਕੋਈ ਇੱਕ ਯਾਦ ਜੁੜੀ ਹੋਈ ਹੋ? ਬੜੇ ਐਸੇ, ਮੈਂ ਤੁਹਾਨੂੰ ਦੱਸਿਆ ਵੀ ਮੇਰਾ ਸਟਰਗਲ ਬਹੁਤ ਜ਼ਿਆਦਾ ਰਿਹਾ। ਮੈਨੂੰ ਯਾਦ ਆ ਮੈਂ 2013-12 ਦੀ ਗੱਲ ਆ, ਅਸੀਂ ਹੋਸਟਲ ਬੈਠੇ ਸੀ ਯੂਨੀਵਰਸਿਟੀ। ਅੱਛਾ, ਮੇਰਾ ਫਰੈਂਡ ਸੀ ਮੁੰਡਾ, ਨਵੇਂ ਕਿ ਪੁਰਾਣੇ, ਕਿਉਂਕਿ ਮੈਂ ਵੀ ਉੱਥੋਂ ਆਇਆ। ਮੈਂ ਬੈਠਾ ਹੋਇਆ ਸੀਗਾ ਜਿਹੜਾ ਐਮਫਿਲ PhD ਵਾਲਿਆਂ ਨੂੰ ਮਿਲਦਾ ਸੀ ਪਿੱਛੇ, ਜੁਝਾਰ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ, ਬਾਅਦ ਚ ਨਵਾਂ ਬਣਿਆ। ਹਾਂ, ਤੇ ਮੈਨੂੰ ਨਾ ਬੜਾ ਸ਼ੌਂਕ ਹੁੰਦਾ ਸੀ, ਮੈਂ ਮੁੰਡਾ ਮੇਰੇ ਨਾਲ ਵਿਰਾਸਤ ਮੁੰਡਾ ਸੰਧੂ ਆ, ਹੁਣ ਉਹ ਵੀ ਗਾਉਂਦਾ ਆ, ਅਸੀਂ ਇਕੱਠੇ MA ਮਿਊਜ਼ਿਕ ਕੀਤੀ। ਤਾਂ ਮੈਂ ਉਹਦੇ ਕੋਲ ਲੈਪਟਾਪ ਹੁੰਦਾ ਸੀ ਤੇ ਮੈਂ ਉਹਨੂੰ ਕਹਿਣਾ ਯਾਰ ਤੂੰ ਇਦਾਂ ਕਰਿਆ ਕਰ, ਡਾਊਨਲੋਡ ਵੀਡੀਓ ਕਰਕੇ ਨਾ ਕਲਾਕਾਰਾਂ ਦੀਆਂ ਵੀਡੀਓ ਲੈ ਕੇ ਆਇਆ ਕਰ, ਜਿਹੜੇ ਖਾੜੇ ਹੁੰਦੇ ਆ ਲਾਈਵ ਵੱਡੇ ਵੱਡੇ ਸ਼ੋਅ ਲੈ ਕੇ ਆਇਆ ਕਰ। ਤੇ ਨਾ ਉਹ ਨਾ ਇੱਕ ਵੀਡੀਓ ਲੈ ਕੇ ਆਇਆ, ਗਾਉਂਦਾ ਪੰਜਾਬ ਰੇਡੀਓ ਨੇ ਮੇਲਾ ਕਰਾਇਆ ਸੀਗਾ, ਬਾਸੀ ਸਾਹਿਬ ਕਰਾਉਂਦੇ ਮੇਲਾ ਕੈਨੇਡਾ ਦੇ ਵਿੱਚ। ਜੀ ਜੀ, ਉਹ ਮੇਲਾ ਬਹੁਤ ਵੱਡੀ ਮਾਤਰਾ 'ਚ, ਹੁਣ ਉਹ ਮੇਲਾ ਬੰਦ ਹੋ ਗਿਆ 2 ਸਾਲ ਹੋ ਗਏ, 1.5 ਸਾਲ ਤੋਂ। ਤਾਂ ਉਦੋਂ 50-60 ਹਜ਼ਾਰ ਉੱਥੇ ਪੰਜਾਬੀ ਇਕੱਠਾ ਹੁੰਦਾ। ਉਸ ਵੇਲੇ ਤੇ ਨਾ ਦਿਲਜੀਤ ਵੀਰ ਤੇ ਸ਼ੈਰੀਮਾਨ ਵੀਰ ਗਾ ਰਹੇ ਸੀਗੇ ਤੇ ਬੜੀ ਦੁਨੀਆ। ਤੇ ਮੈਂ ਉਦੋਂ ਕਲਾਸ ਲਾਉਣ ਜਾਣਾ ਸੀ ਤੇ ਮੈਂ ਗਿਆ ਹੀ ਨਹੀਂ। ਮੈਂ ਕਿਹਾ ਯਾਰ ਮੈਨੂੰ ਵੇਖਣ ਦੇ, ਤੇ ਮੈਂ ਉਹਨੂੰ ਏਦਾਂ ਹੀ ਸਹਿਸ ਬੋਕੀ, ਮੈਂ ਕਿਹਾ ਯਾਰ ਤੇਰੇ ਸਾਲਾ ਇੱਥੇ ਟਾਈਮ ਮਿਲੇ ਨਾ, ਤੇ ਮੈਂ ਕਿਹਾ ਫਟੇ ਚੱਕ ਰਹੀ ਹੈ ਨਾ, ਏਦਾਂ ਮੈਂ ਵੈਸੇ ਹੀ ਉਹਨਾਂ ਗੱਲ, ਕਿਉਂਕਿ ਉਹ ਯੂਨੀਵਰਸਿਟੀ ਗਾਉਂਦੇ ਸੀ। ਮੈਂ ਕਿਹਾ ਆਪਾਂ ਆਡੀ 'ਚ ਵੀ ਗਾਈਦਾ, ਰੌਣਕ ਮੇਲਾ ਜਾਂਦਾ। ਮੈਂ ਕਿਹਾ ਪਰ ਯਾਰ ਆਹ ਸਵਾਦ ਵੱਖਰਾ ਹੀ ਆ ਨਾ। ਫਿਰ ਉਸ ਤੋਂ ਬਾਅਦ ਨਾ ਇੱਕ ਉਹ ਨਾ ਅਗਲੇ ਹਫ਼ਤੇ ਗਿਆ ਪੋਲੋ ਮਾਜਰੇ ਮੇਲਾ ਹੋਇਆ ਇੱਕ, ਉਹ ਭਾਗ ਲਿਆ, ਬੜੀ ਦੁਨੀਆ ਉੱਥੇ ਵੀ ਗਾ ਰਹੇ। ਮੈਂ ਕਿਹਾ ਯਾਰ ਬਲਰਾਜ ਹੋਰ ਮੇਲੇ, ਮੈਂ ਕਿਹਾ ਯਾਰ ਪਤਾ ਨਹੀਂ ਆਪਾਂ ਗਾਈਏ ਕਿ ਨਾ ਗਾਈਏ, ਪਰ ਪਤਾ ਨਹੀਂ, ਮੈਂ ਯਾਰ ਬੜਾ ਜੀ ਕਰਦਾ, ਇੱਕ ਸੁਪਨਾ ਸੀ ਕਿਤੇ ਬੋਲਿਆ ਗਿਆ। 2014 ਚ ਮੇਰਾ ਗਾਣਾ ਚੱਲਿਆ ਜੱਟ ਦੀ ਅਕਲ। 2014 ਚ ਮੈਂ ਪਹਿਲੀ ਵਾਰੀ ਕੈਨੇਡਾ ਬੁਲਾਇਆ ਗਿਆ ਗਾਉਂਦਾ ਪੰਜਾਬ ਮੇਲੇ। ਅੱਛਾ, ਮੈਂ ਉਸ ਮੇਲੇ ਤੇ ਬੁਲਾਇਆ ਗਿਆ ਜਿਹੜਾ ਤੁਹਾਡੀ ਮਨ ਚ ਤਮੰਨਾ ਸੀ ਕਿਤੇ ਗਏ, ਔਰ ਬਹੁਤ ਦੁਨੀਆ, 50-60 ਹਜ਼ਾਰ ਬੰਦਾ। ਔਰ ਬਲੀਵ ਕਰਿਓ ਉੱਥੇ ਟਾਈਮ ਬਹੁਤ ਘੱਟ ਟਾਈਮ ਮਿਲਦਾ, ਮੈਕਸਿਮਮ ਵੱਡੇ ਵੱਡੇ ਸਿੰਗਰਾਂ ਨੂੰ 20 ਤੋਂ 22 ਮਿੰਟ। ਅੱਛਾ, ਜੋ 15 ਉਹ ਟਾਈਮ ਬਾਸੀ ਸਾਹਿਬ ਮਾਈਕ ਕੋਲ ਹੀ ਉਹਨਾਂ ਸੁਭਾਅ। ਉਸ ਮੇਲੇ ਤੇ 30-35 ਕਲਾਕਾਰ ਸੀ ਵੱਡੇ, ਜਿਹੜੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਜਿੰਨੇ ਚਮਕ ਰਹੇ। ਮੇਰੀ ਵਾਰੀ ਸੀਗੀ, ਮੇਰੇ ਤੋਂ ਪਹਿਲਾਂ ਗਿੱਪੀ ਵੀਰਾ ਗਾ ਕੇ, ਦਿਲਜੀਤ ਵੀਰਾ ਗਾ ਕੇ, ਵਿੱਚ ਮੈਂ ਡਰ ਹੀ ਜਾਉਂ, ਮੇਰੇ ਪੈਰ ਕੰਬੀ ਜਾਣ। ਮੈਂ ਕਿਹਾ ਯਾਰ, ਪਰ ਮੈਨੂੰ ਚਾਹ ਬਹੁਤ ਸੀ। ਔਰ ਬਲੀਵ ਕਰਿਓ ਮੈਂ ਉੱਥੇ ਪੂਰੇ 55 ਮਿੰਟ ਗਾਇਆ ਔਰ ਸਟੈਂਡਿੰਗ ਓਵੇਸ਼ਨ ਸੀ, ਸਾਰਾ ਜਿੰਨੀ ਦੁਨੀਆ ਬੈਠੀ ਸੀ ਸਟੈਂਡਿੰਗ ਓਵੇਸ਼ਨ ਸੀ। ਉਹ 50,000 ਬੰਦਾ, ਮਨ ਦੀ ਤਮੰਨਾ ਪੂਰੀ ਹੋਈ। ਹਾਂ, ਉਸੇ ਸਾਲ ਪੋਲੋ ਮਾਜਰੇ ਮੈਂ ਗਾਇਆ। ਤਾਂ ਮੈਨੂੰ ਐਂ ਲੱਗੇ ਕਿ ਯਾਰ ਮੇਰੇ ਸੁਪਨੇ ਜਿਹੜੇ ਮੈਂ ਲਏ ਜਾਂ ਜੋ ਮੈਂ ਮੂੰਹੋਂ ਕੱਢਿਆ ਪੂਰੇ ਹੋ ਰਹੇ। ਉਹ ਕਿਤੇ ਨਾ ਕਿਤੇ ਪਰਮਾਤਮਾ ਬੈਠਾ ਲਿਖਦਾ ਸੀ, ਉਹ ਚੀਜ਼ ਨੋਟ ਹੋ ਗਈ। ਬਿਲਕੁਲ ਆ ਤਰੀਕ ਨੂੰ ਸੋ ਕਿਤੇ ਦਾ ਨੀਤ ਤੇ ਬਹੁਤ ਜਿੱਤੇ ਵੀ ਉਹ ਮੈਨੂੰ ਲੱਗਦਾ ਮੇਰੇ ਲਈ ਸਭ ਤੋਂ ਯਾਦਗਾਰੀ, ਉਸ ਤੋਂ ਯਾਦਗਾਰੀ ਕੁਝ, ਕਿਉਂਕਿ ਮੈਂ ਜੋ ਮੂੰਹੋਂ ਕੱਢਿਆ ਸੀ ਨਾ ਉਹ ਮੈਨੂੰ ਮਿਲਿਆ। ਬਾਕੀ ਤੇ ਚਲੋ ਅੱਜ ਦੀ ਡੇਟ 'ਚ ਹਰ ਸਟੇਜ ਦੀ ਉਨੀ ਟੈਨਸ਼ਨ ਹੁੰਦੀ ਆ, ਭਾਵੇਂ ਉਹ ਛੋਟੀ ਆ, ਭਾਵੇਂ ਉਹ ਵੱਡੀ ਆ, ਭਾਵੇਂ ਉਹ ਕੋਈ ਵੀ ਸਟੇਜ ਆ, ਉਹਦੀ ਉਨੀ ਟੈਨਸ਼ਨ ਹੁੰਦੀ। ਇੱਕ ਜਿੱਦਾਂ ਹੁਣ ਇਹ ਮਾਲੀ ਜੀ ਵੱਡੇ ਕਲਾਕਾਰ ਨੇ, ਉਹ ਕਹਿੰਦੇ ਹੁੰਦੇ ਆ ਕਿ ਮੈਨੂੰ ਜਿਹੜੀ ਵੀ ਇੰਟਰਵਿਊ ਆ ਉਹਦੇ ਵਿੱਚ ਹਰੇਕ ਕੋਈ ਇਹ ਸਵਾਲ ਜ਼ਰੂਰ ਕਰਦਾ ਕਿ ਉਹ ਬਸੰਤੀ ਵਾਲਾ ਜ਼ਰੂਰ ਮੈਨੂੰ ਡਾਇਲੌਗ ਸੁਣਿਆ। ਤੇ ਕੀ ਤੁਹਾਨੂੰ ਵੀ ਕੋਈ ਇਹ ਦੱਸਦੇ ਵੀ ਕਿਸੇ ਵੀ ਇੰਟਰਵਿਊ ਵਿੱਚ ਕੋਈ ਇੱਕ ਪੈਟ ਗਾਣਾ ਵੀ ਆਹ ਗਾਣੇ ਤੋਂ ਬਿਨਾਂ ਸਾਡੀ ਇੰਟਰਵਿਊ ਪੂਰੀ ਨਹੀਂ ਹੋਣੀ? ਬਾਬਾ ਤਾਂ ਮੇਰਾ ਨਾਂ ਹੀ ਮੈਂ ਭੁੱਲ ਵੀ ਜਾਣ ਤੇ ਬਾਬਾ ਕਹਿੰਦੇ ਉਹਨਾਂ ਨੂੰ ਆਂਦਾ ਵੀ ਯਾਰ ਗਾਣਾ ਸੁਣਾ। ਤੇ ਸਾਡੇ ਦਰਸ਼ਕਾਂ ਨੂੰ ਕੋਈ ਦੋ ਅਸੀਂ ਹੁਣ ਐਲਬਮ ਇੱਕ ਬਣਾ ਰਹੇ ਹਾਂ, ਮੇਰੇ ਲੋਕ ਗੀਤ 10 ਗਾਣਿਆਂ ਦੀ ਐਲਬਮ, ਉਹਦੇ 'ਚ ਅਸੀਂ ਇਸ ਵਾਰ ਇਹਨੂੰ ਰਿਕਾਰਡ ਕਰ ਰਹੇ ਹਾਂ। ਮੈਂ 2 ਲਾਈਨਾਂ ਸੁਣਾਉਣਾ ਜਿਸ ਗਾਣੇ ਤੋਂ। ਵੇ ਬੂਹੇ ਅੱਗੇ ਪਾਣੀ ਵਗਦਾ ਵੇ, ਮੇਰਾ ਕੱਲਿਆਂ ਦਾ ਜੀ ਨਹੀਂ ਓ ਲੱਗਦਾ ਵੇ, ਮੈਨੂੰ ਸ਼ਕਲ ਵਿਖਾ ਜਾ ਆ ਜਾਈ ਹੋ ਬੋਲ ਮਿੱਟੀ ਦਿਆ। ਕੁਦਰਤ ਨੇ ਬੜੇ ਨਿਆਮ ਤੁਹਾਨੂੰ ਦਿੱਤੀ ਹੈ ਵੱਡੀ, ਔਰ ਤੁਸੀਂ ਸਾਂਭ ਕੇ ਵੀ ਰੱਖੀ ਆ।
ਔਰ ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੁੰਦਾ ਵੀ ਹੁਣ ਕਿਉਂਕਿ ਰਣਜੀਤ ਬਾਵਾ ਜੀ ਕੋਈ ਟਾਈਮ ਸਾਡੇ ਲਈ ਉਹਨਾਂ ਹੀ ਕੱਢ ਕੇ ਲਿਆਏ ਨੇ, ਸਿਰਫ ਅਸੀਂ ਇਹਨਾਂ ਦੇ ਟਾਈਮ 'ਚ ਟਾਈਮ ਕੱਢਿਆ। ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਮੈਂ ਜਿੰਨੀਆਂ ਇੰਟਰਵਿਊ ਮੇਰੇ ਨਾਲ ਅੱਜ ਤੱਕ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਇੰਟਰਵਿਊ ਖਤਮ ਹੁੰਦੀ। ਨਹੀਂ ਦਿਲ ਕਰਦਾ ਕਿਉਂਕਿ ਮੇਰਾ ਦਿਲ ਕਰਦਾ ਯਾਰ ਮੈਂ ਇੰਨੀਆਂ ਗੱਲਾਂ ਕਰਾਂ, ਇੰਨਾ ਕੁਝ ਮੇਰੇ ਕੋਲ ਬੋਲਣ ਨੂੰ, ਇੰਨਾ ਕੁਝ ਦੱਸਣ ਨੂੰ, ਮੇਰਾ ਦਿਲ ਕਰਦਾ ਮੈਂ ਸਾਰਾ ਕੁਝ ਦੱਸਾਂ। ਸਾਡੇ ਕੋਲ ਸਮਾਂ ਹੈ, ਤੁਹਾਡੇ ਕੋਲ ਹੈਗਾ ਨਹੀਂ। ਤੁਹਾਡਾ ਨਹੀਂ ਮੈਂ ਕਹਿ ਰਿਹਾ, ਤੁਹਾਡਾ ਕਸੂਰ ਨਹੀਂ ਕਹਿ ਰਿਹਾ ਮੈਂ। ਹਰ ਇੰਟਰਵਿਊ ਦਾ ਟਾਈਮ ਹੁੰਦਾ, ਬਹੁਤੀ ਲੰਬੀ ਵੀ ਹੋ ਜੂਗੀ ਤੇ ਅੱਜ ਦੀ ਡੇਟ 'ਚ ਕਿਸੇ ਕੋਈ ਇੰਨਾ ਟਾਈਮ ਨਹੀਂ ਹੈ। ਹਰ ਚੀਜ਼ ਦਾ ਇੱਕ ਟਾਈਮ ਹੋਣਾ ਚਾਹੀਦਾ, ਉਨੀ ਕੀ ਚੰਗੀ ਲੱਗਦੀ ਹੈ ਜਿੰਨੀ ਕੁ। ਪਰ ਬੜਾ ਮਜ਼ਾ ਆਇਆ, ਮੈਨੂੰ ਲੱਗਦਾ ਪਤਾ ਨਹੀਂ ਲੱਗਿਆ। ਤੇ ਬਹੁਤ ਥੈਂਕ ਯੂ ਗਿੱਲ ਸਾਹਿਬ, ਤੁਹਾਡਾ ਵੀ ਰੱਬ ਕਰੇ ਤੁਹਾਡਾ ਸ਼ੋਅ ਬਹੁਤ ਤਰੱਕੀ ਕਰੇ, ਤੁਹਾਡਾ ਚੈਨਲ ਬਹੁਤ ਤਰੱਕੀ ਕਰੇ। ਮਿਹਰਬਾਨੀ। ਔਰ ਦਰਸ਼ਕਾਂ ਨੂੰ ਅਸੀਂ ਇੱਥੇ ਹੀ ਇਜਾਜ਼ਤ ਲਵਾਂਗੇ ਕਿਉਂਕਿ ਸਾਡੇ ਕੋਲ ਰਣਜੀਤ ਜੀ ਦੇ ਇੰਨਾ ਟਾਈਮ ਸੀ ਜਿੰਨਾ ਉਹਨਾਂ ਨੇ ਸਾਨੂੰ ਦਿੱਤਾ। ਔਰ ਆਉਣ ਵਾਲੇ ਸਮੇਂ 'ਚ ਅਸੀਂ ਕੋਈ ਹੋਰ ਜਿੰਨੇ ਵੀ ਵੱਡੇ ਕਲਾਕਾਰ ਜਾਂ ਸਾਡੇ ਕੋਲ ਇੱਥੇ ਰੂਬਰੂ ਹੋਣਗੇ ਅਸੀਂ ਤੁਹਾਡੇ ਸਾਹਮਣੇ ਕਰਾਂਗੇ। ਔਰ ਇੰਨਾ ਹੀ ਕਹਿੰਦਾ ਆ ਕਿ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਤੇ ਸਾਨੂੰ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ। ਮੈਂ ਜਗਦੀਪ ਗਿੱਲ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਥੈਂਕ ਯੂ।